ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੂੰ ਕਹੀ ਜਾਂਦੇ ਆ ਜੀ ਉਹ ਕਾਂਗਰਸ ਦੇ ਏਜੰਟ। ਜੇ ਸੰਤ ਭਿੰਡਰਾਂ ਵਾਲਿਆਂ ਨੂੰ ਨਹੀਂ ਬਖਸ਼ਿਆ ਜਾ ਰਿਹਾ, ਬਾਕੀਆਂ ਦੀ ਤਾਂ ਗੱਲ ਹੀ ਬੜੀ ਦੂਰ ਆ। ਕਿਹਾ ਜਾ ਰਿਹਾ ਕਿ ਜੀ ਸਰਦਾਰ ਤਰਲੋਚਨ ਸਿੰਘ ਬੜੇ ਸਿਆਣੇ, ਤੇ ਜੇ ਜਿਹੜੀਆਂ ਗੱਲਾਂ ਉਹ ਕਰ ਰਹੇ ਨੇ, ਜੇ ਇਹਨੂੰ ਸਿਆਣਪ ਕਿਹਾ ਜਾਂਦਾ, ਫਿਰ ਕਮਲਪੁਣਾ ਕੀ ਹੁੰਦਾ? ਹਰ ਉਹ ਗੱਲ ਜਿਹੜੀ ਆਰਐਸਐਸ ਦੇ ਏਜੰਡੇ ਵਾਲੀ ਹੈ, ਉਹ ਸਰਦਾਰ ਤਰਲੋਚਨ ਸਿੰਘ ਕਰਦੇ ਕਰਾਉਂਦੇ ਰਹਿੰਦੇ ਆ। ਦੱਸੋ, ਸਤਲੁਜ ਜਮਨਾ ਲਿੰਕ ਨਹਿਰ, ਕਪੂਰੀ ਨਹਿਰ ਦਾ ਮੋਰਚਾ, ਪੰਜਾਬ ਦੇ ਦਰਿਆਈ ਪਾਣੀ ਤੇ ਪੰਜਾਬ ਦੇ ਬਿਜਲਈ ਸੋਮੇ ਲੁੱਟੇ ਜਾ ਰਹੇ ਹੋਣ, ਸਿੱਖ ਮੋਰਚਾ ਲਾਉਣ, ਪੰਜਾਬੀ ਮੋਰਚਾ ਲਾਉਣ, ਨਾਲ ਹਿੰਦੂਆਂ ਤੋਂ ਇਲਾਵਾ ਕਾਮਰੇਡ ਭਾਈਚਾਰਾ ਵੀ ਸਾਥ ਦੇਵੇ, ਤੇ ਤਰਲੋਚਨ ਸਿੰਘ ਜੀ ਬੈਠੇ ਕਹਿੰਦੇ ਜੀ ਐਵੇਂ ਕਿਸੇ ਦਾ ਕਮਲਿਆਂ ਨੂੰ ਮੋਰਚਾ ਲਾ ਕੇ ਬਹਿ ਗਏ। ਕਹਿੰਦਾ ਜੇ ਉਦੋਂ ਲੀਡਰਸ਼ਿਪ ਨਾ ਡਰਦੀ, ਡਰ ਕਿਹਦਾ ਦੱਸਦਾ ਇਹਦਾ ਇਸ਼ਾਰਾ ਹੈਗਾ ਸੰਤ ਭਿੰਡਰਾਂ ਵਾਲਿਆਂ ਪਰ। ਸੋ ਇਸ ਮਾਹੌਲ ਦੇ ਵਿੱਚ ਜਦੋਂ ਆਪਾਂ ਤਰਲੋਚਨ ਸਿੰਘ ਦੀ ਗੱਲ ਸੁਣਦੇ ਆ ਤਾਂ ਇਉਂ ਲੱਗਦਾ ਜਿਵੇਂ ਉਹ ਕਹਿ ਰਿਹਾ ਹੋਵੇ ਕਿ ਫਿਰ ਭਿੰਡਰਾਂ ਵਾਲੇ ਦਾ ਜਦੋਂ ਡਰ ਚੱਕਿਆ ਗਿਆ, ਫਿਰ ਮਿੰਟੋ ਮਿੰਟੀ ਕਰ ਲਈ ਨਾ ਦਲੇਰੀ। ਉਸੇ ਸਾਧ ਨੇ, ਲੌਂਗੋਵਾਲ ਨੇ ਕਰ ਲਿਆ ਨਾ ਫਿਰ ਸਮਝੌਤਾ। ਤਰਲੋਚਨ ਸਿੰਘ ਸਿੱਧੀ ਕਹਿ ਕਿ ਅਕਾਲੀ ਲੀਡਰਸ਼ਿਪ ਨੇ ਕਰਵਾਇਆ। ਫਿਰ ਇੱਕ ਪਾਸੇ ਤਾਂ ਮੁੱਕਰਦੇ ਹੋ ਵੀ ਅਸੀਂ ਚਿੱਠੀਆਂ ਨਹੀਂ ਲਿਖੀਆਂ, ਇੱਕ ਪਾਸੇ ਤਾਂ ਕਹਿੰਦੇ ਹੋ ਕਿ ਸਾਡੀ ਇਹੋ ਜੀ ਕਿਤੇ ਸਹਿਮਤੀ ਹੈ ਨਹੀਂ, ਦੂਜੇ ਪਾਸੇ ਆਪ ਹੀ ਇਸ਼ਾਰੇ ਦੇ ਰਹੇ ਹੋ ਕਿ ਜੀ ਫਿਰ ਬਾਅਦ ਚ ਕਰ ਲਿਆ ਸਮਝੌਤਾ ਜਦੋਂ ਡਰ ਚੱਕਿਆ ਗਿਆ, ਡੰਡਾ ਚੱਕਿਆ ਗਿਆ। ਲੌਂਗੋਵਾਲ ਦੇ ਨਾਲ ਰਾਜੀਵ ਦੀ ਮੀਟਿੰਗ ਤੋਂ ਪਹਿਲਾਂ ਬਾਦਲ ਤੇ ਟੌੜੇ ਸਮੇਤ ਸਾਰੇ ਸਿੱਖ ਲੀਡਰ ਜਿਹੜੇ ਆ ਖਿਲਾਫ ਨੇ, ਤੇ ਫੇਰ ਵੀ ਕਹਿਣਾ ਜੀ ਉਹਦੀਆਂ ਗੱਲਾਂ ਬਿਲਕੁਲ ਠੀਕ ਸੀਗੀਆਂ। ਇਹ ਬੇਈਮਾਨੀ ਨਹੀਂ ਤਾਂ ਹੋਰ ਕੀ ਹੈ। ਆੜਕੂ ਲਹਿਰ ਤੋਂ ਬਾਅਦ ਹੁਣ ਇੱਕ ਮਾਹੌਲ ਨਵੇਂ ਸਿਰਿਓਂ ਇੱਕ ਨੈਰੇਟਿਵ ਚੱਲ ਰਿਹਾ ਕਿ ਉਹ ਵੀ ਗਲਤ, ਆ ਵੀ ਗਲਤ ਹੋਇਆ ਫੈਸਲਾ, ਆ ਵੀ ਗਲਤ ਹੋਏ। ਯਾਨੀ ਕਿ ਰਾਜੀਵ ਲੌਂਗੋਵਾਲ ਸਮਝੌਤਾ ਠੀਕ ਸੀ, ਉਹਦਾ ਵਿਰੋਧ ਕਰਨਾ ਇਹ ਕਹਿੰਦੇ ਜੀ ਗਲਤ। ਮਤਲਬ ਕਿ ਜਿਨ੍ਹਾਂ ਨੇ ਉਹਨੂੰ ਸੋਧਾ ਲਾਇਆ, ਜਿਹੜੇ ਅੱਜ ਤੱਕ ਹੀਰੋ ਕਹੇ, ਆ ਖੁਦ ਪ੍ਰਕਾਸ਼ ਸਿੰਘ ਬਾਦਲ 8-9 ਸਾਲ ਲੌਂਗੋਵਾਲ ਦੀ ਵਰਸੀ ਤੇ ਨਹੀਂ ਗਿਆ, ਕਹਿੰਦਾ ਸੀ ਉਵੇਂ ਮਾੜਾ ਕੀਤਾ, ਅੱਜ ਉੱਥੇ ਤੁਰੇ ਫਿਰਦੇ ਆ। ਕਿ ਹੁਣ ਕੋਈ ਇਹੋ ਜੀ ਕਿਤਾਬ ਵੀ ਆ ਸਕਦੀ ਆ, ਦਿਖਾ ਲੈਣਗੇ ਅਗਲੇ, ਕਿਉਂਕਿ ਅੱਜ ਕੱਲ ਜ਼ਮਾਨਾ ਇਹੋ ਜਿਹਾ ਜਿਹਦੇ ਵਿੱਚ ਬੜੇ ਤੱਥਾਂ ਨਾਲ, ਦਲੀਲ ਨਾਲ ਇਹ ਸਾਬਤ ਕੀਤਾ ਜਾਊਗਾ ਕਿ ਲੌਂਗੋਵਾਲ ਬੜਾ ਸੱਚਾ ਸੁੱਚਾ ਤੇ ਨੇਕ ਇਨਸਾਨ ਸੀ, ਸਮਝੌਤਾ ਬੜਾ ਵਧੀਆ ਸੀ, ਸਿੱਖ ਜਿਹੜੇ ਆ ਐਵੇਂ ਉਹਨੂੰ ਮਾਰ ਕੇ ਗਲਤ ਕੰਮ ਕਰ ਲਿਆ। ਸੋ ਸਾਡੇ ਬੈਠਿਆਂ ਸਾਡੇ ਸਾਹਮਣੇ ਸਿੱਖ ਸੰਘਰਸ਼ ਦੀਆਂ ਜੜ੍ਹਾਂ 'ਚ ਆਰੀ ਪਾਉਣ ਵਾਲੇ ਬੰਦੇ ਐਕਟਿਵ ਹੋਏ ਫਿਰਦੇ ਆ। ਜਿਹੜੇ ਪੰਜਾਬ ਦੇ ਸਾਰੇ ਸਿਆਸੀ ਭਲਵਾਨ ਨੇ, ਇਹ ਪੰਜਾਬ ਨੂੰ ਬੰਜਰ ਬਣਾਉਣ ਵਾਲੇ ਉਸ ਪ੍ਰੋਜੈਕਟ ਦਾ ਹਿੱਸਾ ਬਣੀ ਜਾਂਦੇ ਨੇ। ਤੇ ਪੰਜਾਬ ਦੇ ਪਾਣੀ ਕੌਣ ਬਚਾਊ? ਇੱਕ ਪਾਸੇ ਉਹ ਕਮਲੇ, ਜਿਨ੍ਹਾਂ ਨੂੰ ਇਹ ਕਹਿੰਦੇ ਆ ਜੀ ਕਮਲੇ ਆ, ਜਿਹੜੇ ਸਿਰਾਂ ਤੇ ਖੱਫੜ ਬੰਨੀ ਫਿਰਦੇ ਆ ਕਿ ਪੰਜਾਬ ਦੇ ਪਾਣੀ ਬਚਾਉਣੇ। ਦੂਜੇ ਪਾਸੇ ਆ ਸਿਆਣੇ ਆ ਜਿਹੜੇ ਕਹਿੰਦੇ ਐਵੇਂ ਮੋਰਚਾ ਲਾ ਲਿਆ ਜੀ, ਐਵੇਂ ਲੜੀ ਮਰੀ ਜਾਂਦੇ ਆ। ਅਗਲੇ ਤਾਂ ਕਹਿੰਦੇ ਆ ਵੀ ਹਰਿਆਣੇ, ਹਿਮਾਚਲ, ਰਾਜਸਥਾਨ ਨੂੰ ਪਾਣੀ ਨਾਲ ਰਜਾਉਣਾ ਵੀ ਆ ਤੇ ਤੁਹਾਨੂੰ ਮਾਰਨਾ ਵੀ ਆ। ਅੱਜ ਨਹੀਂ ਕੋਈ ਹੋਰ ਸੂਬਾ ਪੰਜਾਬ ਦੇ ਪਾਣੀ ਮੰਗਦਾ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ ਮੈਂ ਸਰਜੀਤ ਸਿੰਘ ਘਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਦੇ ਸਤਲੁਜ ਅਤੇ ਬਿਆਸ ਦੇ ਵਿਚਾਲੜੇ ਇਲਾਕੇ ਦੇ ਵਿੱਚ ਬਹੁਤ ਭਾਰੀ ਹੜ੍ਹ ਆਏ ਹੋਏ ਨੇ, ਤੇ ਇਹ ਹੜ੍ਹ ਆਏ ਘੱਟ ਨੇ ਤੇ ਲਿਆਂਦੇ ਜ਼ਿਆਦਾ ਗਏ ਨੇ। ਤੇ ਇਸ ਗੱਲ ਦੇ ਬਹਾਨੇ ਸਾਨੂੰ ਆਪਣਾ ਜਿਹੜਾ ਕੇਸ ਆ ਉਹ ਦੁਨੀਆ ਦੇ ਸਾਹਮਣੇ ਪੇਸ਼ ਕਰਨ ਦਾ ਮੌਕਾ ਵੀ ਮਿਲਦਾ। ਅਸੀਂ ਇਹੀ ਕਹਿੰਦੇ ਆ ਕਿ ਜਦੋਂ ਵੀ ਪੰਜਾਬ ਦੇ ਵਿੱਚ ਹੜ੍ਹ ਆਉਂਦੇ ਆ ਤਾਂ ਪੰਜਾਬ ਦੇ ਲੋਕ ਸਭ ਤੋਂ ਵੱਧ ਇਹਨਾਂ ਹੜ੍ਹਾਂ ਤੋਂ ਪ੍ਰਭਾਵਿਤ ਹੁੰਦੇ ਆ, ਦੁਖੀ ਹੁੰਦੇ ਆ, ਜਾਨਾਂ ਜਾਂਦੀਆਂ ਨੇ, ਫਸਲਾਂ ਤਬਾਹ ਹੋ ਜਾਂਦੀਆਂ ਨੇ, ਤੇ ਬਣੇ ਬਣਾਏ ਘਰ, ਕੋਠੀਆਂ, ਸਭ ਕੁਝ ਬਰਬਾਦ ਹੋ ਜਾਂਦਾ। ਤੇ ਦੁਨੀਆ ਭਰ ਦਾ ਇਹ ਅਸੂਲ ਆ, ਰਾਈਪੇਰੀਅਨ ਪ੍ਰਿੰਸੀਪਲ ਜਿਹਨੂੰ ਕਹਿੰਦੇ ਆ, ਕਿ ਜਦੋਂ ਦਰਿਆਈ ਪਾਣੀ ਜਿਸ ਇਲਾਕੇ ਦੇ ਲੋਕਾਂ ਦਾ ਨੁਕਸਾਨ ਕਰਦੇ ਆ, ਜਦੋਂ ਵੀ ਕਿਤੇ ਲਾਭ ਮਿਲਣਾ ਹੋਵੇ ਤਾਂ ਸਭ ਤੋਂ ਪਹਿਲਾ ਹੱਕ ਉਹਨਾਂ ਦਰਿਆਈ ਪਾਣੀਆਂ ਦੇ ਉੱਤੇ ਉਹਨਾਂ ਲੋਕਾਂ ਦਾ ਵਾ ਜਿਨ੍ਹਾਂ ਦਾ ਇਹ ਪਾਣੀ ਨੁਕਸਾਨ ਕਰਦੇ ਹੁੰਦੇ। ਉਹ ਪੰਜਾਬ ਦੀ ਧਰਤੀ ਉੱਤੇ ਜਿਹੜਾ ਪਾਣੀ ਹੈ, ਸਤਲੁਜ, ਬਿਆਸ, ਇਹ ਰਾਵੀ ਦਾ, ਇਸ ਮੁੱਖ, ਇਹ ਪਾਣੀ ਸਾਡਾ ਆ ਤੇ ਅਸੀਂ ਇਹਦੇ ਮਾਲਕ ਆ। ਇਹ ਗੱਲ ਪੰਜਾਬ ਤੋਂ ਬਾਹਰ ਜਿੰਨੇ ਵੀ ਰਾਜ ਨੇ, ਉੱਥੇ ਜਿੰਨੇ ਦਰਿਆ ਵਗਦੇ ਨੇ, ਉਹਨਾਂ ਰਾਜਾਂ ਨੂੰ ਉਹਨਾਂ ਦਰਿਆਵਾਂ ਦੇ ਪਾਣੀਆਂ ਦਾ ਮਾਲਕ ਮੰਨਿਆ ਵੀ ਜਾਂਦਾ। ਪਰ ਜਦੋਂ ਪੰਜਾਬ ਦੀ ਗੱਲ ਆਉਂਦੀ ਹੈ
ਜਦੋਂ ਪੰਜਾਬ ਦਾ ਮਸਲਾ ਹੋ ਜਵੇ ਵੀ ਪੰਜਾਬ ਦੇ ਲੋਕ ਕਹਿੰਦੇ ਆ ਕਿ ਇਹ ਪਾਣੀ ਸਾਡੇ ਹੈ, ਉਦੋਂ ਫਿਰ ਸਾਰਾ ਭਾਰਤ ਇਕੱਠਾ ਹੋ ਜਾਂਦਾ। ਜੇ ਅਦਾਲਤ ਵਿੱਚ ਕਿਸੇ ਗੱਲ ਦਾ ਨਿਰਣਾ ਕਰਨਾ ਪੈ ਜੇ, ਉੱਥੇ ਫਿਰ ਔਖਾ ਹੋ ਜਾਂਦਾ। ਇਸ ਕਰਕੇ ਦਬਾਅ ਬਣਾਇਆ ਜਾਂਦਾ ਕਿ ਬਾਹਰੋਂ ਬਾਹਰ ਨਿਬੇੜਾ ਕਰ ਲਓ। ਆ ਜਿਹੜਾ ਰੌਲਾ ਚੱਲ ਰਿਹਾ ਨਾ ਵੀ ਹਰਿਆਣੇ ਦੇ, ਰਾਜਸਥਾਨ ਦੇ, ਪੰਜਾਬ ਦੇ ਸੀਐਮ ਦੀ ਮੀਟਿੰਗ ਆ ਜੀ, ਦਿੱਲੀ ਵਾਲੇ ਕਰਾ ਰਹੇ ਆ ਦਰਿਆਈ ਪਾਣੀਆਂ ਦੇ ਮਸਲੇ ਤੇ, ਇਹਨੂੰ ਬਹੁਤਾ ਜ਼ਿਆਦਾ ਕੋਈ ਔਖਾ ਨਹੀਂ, ਅਲਜਬਰਾ ਨਹੀਂ ਹੈਗਾ ਕੋਈ। ਇਹ ਸੌਖੀ ਜੀ ਗੱਲ ਆ ਵੀ ਬਾਹਰ ਸਿਆਸੀ ਤੌਰ ਤੇ ਦਬਾਅ ਪਾ ਕੇ ਪੰਜਾਬ ਦੇ ਕਿਸੇ ਮੁੱਖ ਮੰਤਰੀ ਨੂੰ ਆਪਦੇ ਹਿਸਾਬ ਨਾਲ ਫੈਸਲੇ ਕਰਵਾਉਣੇ ਸੌਖੇ ਹੈ। ਪਰ ਜੇ ਕਿਤੇ ਪੰਜਾਬ ਦੇ ਦਰਿਆਈ ਪਾਣੀਆਂ ਦਾ ਮਸਲਾ ਕੋਰਟ ਵਿੱਚ ਜਾਵੇਗਾ, ਉੱਥੇ ਫਿਰ ਰਾਇਪੇਰੀਅਨ ਪ੍ਰਿੰਸੀਪਲ ਦੇ ਹਿਸਾਬ ਨਾਲ ਪੰਜਾਬ ਨੂੰ ਉਹਦਾ ਬਣਦਾ ਹੱਕ ਦੇਣਾ ਪੈਂਦਾ। ਇਸ ਕਰਕੇ ਇੰਦਰਾ ਗਾਂਧੀ ਨੇ ਵੀ ਰਾਜਸਥਾਨ ਦੇ, ਹਰਿਆਣੇ ਦੇ, ਪੰਜਾਬ ਦੇ ਸੀਐਮ ਨੂੰ ਬਿਠਾ ਕੇ ਜਿਹੜਾ ਸਮਝੌਤਾ ਸਾਡੇ ਗਲ ਪਾਇਆ, ਉਹ ਪੰਜਾਬ ਆਪਣੇ ਅਦਾਲਤ ਤੋਂ ਬਾਹਰੋਂ ਬਾਹਰ ਕੀਤਾ ਸੀ। ਉਹ ਸਮਝੌਤਾ ਸਾਡੇ ਸਾਹ ਰਗ ਦੇ ਉੱਤੇ, ਜਿਵੇਂ ਕਹਿੰਦੇ ਆ ਪੈਰ ਰੱਖਣਾ, ਉਵੇਂ ਦੀ ਗੱਲ ਸੀ। ਉਹ ਪੰਜਾਬ ਦੀ ਜਿੰਦ ਜਾਨ, ਪੰਜਾਬ ਦਾ ਜਿਹੜਾ ਸਾਰਾ ਸਿਸਟਮ ਹੈ, ਅਰਥਚਾਰਾ, ਉਹ ਦਰਿਆਈ ਪਾਣੀਆਂ ਦੇ ਆ। ਇੱਥੇ ਖੇਤੀ ਹੁੰਦੀ ਆ, ਇੱਥੇ ਕੋਈ ਹੋਰ ਸੋਨੇ ਚਾਂਦੀ ਦੇ ਜਾਂ ਪਹਾੜ ਜਾਂ ਕੋਈ ਇੱਥੇ ਮਿਨਰਲ ਜਿਹੜੇ ਹੋਰ ਹੁੰਦੇ ਆ, ਉਹ ਨਹੀਂ ਹੈ। ਇੱਥੇ ਪੰਜਾਬ ਦੇ ਲੋਕ ਜਿਹੜੇ ਆ ਸਦੀਆਂ ਤੋਂ ਖੇਤੀ ਨਾਲ ਜੁੜੇ ਹੋਏ ਨੇ, ਖੇਤੀ ਪ੍ਰਧਾਨ ਸੂਬਾ। ਤੇ ਖੇਤੀ ਵਾਲੇ ਬੰਦੇ ਨੂੰ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਵੇਲੇ ਜ਼ਮੀਨਾਂ ਜਾਇਦਾਦਾਂ ਦੇ ਮਾਲਕ ਬਣਨ ਦਾ ਸੁਭਾਗ ਹਾਸਲ ਹੋਇਆ, ਫਿਰ ਇਹਨਾਂ ਦੀ ਟੌਰ ਹੀ ਵੱਖਰੀ ਹੋ ਗਈ। ਅਣਖ ਗੈਰਤ ਵਾਲੇ ਲੋਕ ਬਣ ਗਏ। ਜਦੋਂ ਕਿਸੇ ਕੋਲੇ ਚਾਰ ਸਿਆੜ ਹੋਣ, ਉਹਦਾ ਖੜਨ ਬੈਠਣ ਦਾ ਅੰਦਾਜ਼ ਹੀ ਹੋਰ। ਉਹ ਬਾਕੀ ਭਾਰਤ ਸਾਰਾ ਜਿਹੜਾ ਜਦੋਂ ਹਿੰਦੂ ਕੱਟੜਵਾਦ ਮੂਹਰੇ ਜਾਂ ਕਿਸੇ ਵੀ ਹੁਕਮਰਾਨ ਮੂਹਰੇ ਲੇਟਣ ਨੂੰ ਤਿਆਰ ਰਹਿੰਦਾ, ਪੰਜਾਬ ਦਾ ਇਹ ਖਿੱਤਾ ਅਣਖ ਗੈਰਤ ਦੀ ਬਾਤ ਪਾਉਂਦਾ। ਸੋ ਇਸ ਕਰਕੇ ਪੰਜਾਬ ਦੀ ਜਿਹੜੀ ਧਰਤੀ ਆ, ਇਹਨੂੰ ਬੰਜਰ ਬਣਾਉਣ ਲਈ, ਪੰਜਾਬ ਦੇ ਲੋਕਾਂ ਨੂੰ ਆਰਥਿਕ ਪੱਖੋਂ ਘਸਿਆਰਾ ਬਣਾਉਣ ਦੇ ਲਈ, ਪੰਜਾਬ ਦੇ ਦਰਿਆਈ ਪਾਣੀ ਲੁੱਟਣ ਦਾ ਤੇ ਪੰਜਾਬ ਦੀਆਂ ਜ਼ਮੀਨਾਂ ਖੋਹਣ ਦਾ ਜਿਹੜਾ ਪ੍ਰੋਜੈਕਟ ਵਾ, ਉਹ ਕਿੰਨੇ ਸਾਲਾਂ ਤੋਂ ਚੱਲ ਰਿਹਾ। ਤੇ ਇਸ ਗੱਲ ਦੇ ਵਿੱਚ ਹੀ ਸਾਡੇ ਦਰਿਆਈ ਪਾਣੀ ਜਿਹੜੇ ਆ, ਉਹਦਾ ਮਸਲਾ ਜਦੋਂ ਆਉਂਦਾ ਤਾਂ ਹਰਿਆਣੇ, ਰਾਜਸਥਾਨ ਤੇ ਹੋਰਨਾਂ ਸੂਬਿਆਂ ਦੇ ਲੋਕ ਕਹਿੰਦੇ ਆ ਕਿ ਜੀ ਸਾਡਾ ਹੱਕ ਬਣਦਾ ਹੈ। ਤੇ ਅੱਜ ਜਦੋਂ ਸਤਲੁਜ, ਬਿਆਸ ਦੇ ਵਿਚਾਲੜਾ ਇਲਾਕਾ, ਖਾਸ ਤੌਰ ਤੇ ਟਾਂਡਾ, ਸੁਲਤਾਨਪੁਰ ਲੋਧੀ, ਫਿਰੋਜ਼ਪੁਰ, ਫਾਜ਼ਿਲਕਾ ਤੇ ਤਰਨਤਾਰਨ ਜ਼ਿਲ੍ਹਿਆਂ ਦੇ ਪਿੰਡ ਆ ਜਿਹੜੇ, ਉੱਥੇ ਬਹੁਤ ਪਾਣੀ ਆ, ਕਿਉਂਕਿ ਭਾਖੜਾ ਡੈਮ ਦੇ ਜਿਹੜੇ ਫਲੱਡ ਗੇਟ ਆ, ਉਹ 2-3 ਦਿਨ ਤੋਂ ਖੁੱਲੇ ਨੇ। ਇਹ ਬਹੁਤ ਜ਼ਿਆਦਾ ਪਾਣੀ ਨੁਕਸਾਨ ਕਰ ਰਿਹਾ। ਸੋਸ਼ਲ ਮੀਡੀਆ ਦੇ ਉੱਤੇ ਬਹੁਤ ਜ਼ਿਆਦਾ ਇਹੋ ਜਿਹੀਆਂ ਵੀਡੀਓਜ਼ ਲੋਕ ਪਾ ਰਹੇ ਨੇ ਕਿ ਕਿਵੇਂ ਬਣੀਆਂ ਬਣਾਈਆਂ ਕੋਠੀਆਂ ਜਿਹੜੀਆਂ ਨੇ ਉਹ ਢਹਿ ਰਹੀਆਂ ਨੇ। ਤੇ ਪੰਜਾਬ ਦੇ ਲੋਕਾਂ ਨੇ ਤਾਂ ਉਹ ਦਿਨ ਵੀ ਦੇਖੇ ਹੋਏ ਨੇ ਜਦੋਂ 1988 ਦੇ ਵਿੱਚ ਭਾਖੜੇ ਤੋਂ ਪਾਣੀ ਛੱਡਤਾ, 10-15 ਫੁੱਟ ਉੱਚੀ ਪਾਣੀ ਦੀ ਇੱਕ ਦੀਵਾਰ ਭੱਜੀ ਆ ਰਹੀ ਸੀ। ਤੇ ਰਸਤੇ ਵਿੱਚ ਜੋ ਕੁਝ ਭਾਖੜੇ ਤੋਂ ਲੈ ਕੇ ਸਾਰੇ ਪੰਜਾਬ ਦੇ ਵਿੱਚ ਉਸ ਪਾਣੀ ਦੀ ਇੱਕ ਕੰਧ ਦੇ ਮੂਹਰੇ ਆਇਆ, ਉਹਨੂੰ ਉਹ ਰੋੜ ਕੇ, ਬਹਾ ਕੇ, ਜੜ੍ਹਾਂ ਤੋਂ ਪੱਟ ਕੇ ਘਰਾਂ, ਕੋਠੀਆਂ, ਸਭ ਕੁਝ ਨੂੰ ਨਾਲ ਹੀ ਲੈ। ਬਹੁਤ ਭਾਰੀ ਨੁਕਸਾਨ ਹੋਇਆ, ਬੰਦੇ ਮਾਰੇ ਗਏ, ਡੰਗਰ ਪਸ਼ੂ, ਜ਼ਮੀਨ ਜਾਇਦਾਦ ਸਾਰਾ ਨੁਕਸਾਨ ਹੋਇਆ। ਤੇ ਇਹ ਗੱਲ ਬੜੀ ਜਲਦੀ ਲੋਕਾਂ ਦੇ ਸਮਝ ਲੱਗ ਗਈ ਕਿ ਅਸਲ ਵਿੱਚ ਜਿਹੜਾ ਸਤਲੁਜ ਅਤੇ ਬਿਆਸ ਦਰਿਆਵਾਂ ਦੇ ਵਿਚਾਲੜਾ ਇਲਾਕਾ, ਜਿਹਨੂੰ ਮੰਡ ਕਹਿੰਦੇ ਆ, ਉੱਥੇ ਇਹਨਾਂ ਨੂੰ ਸ਼ੱਕ ਸੀ ਕਿ ਜਿਹੜੇ ਕੌਮ ਲਈ ਸਿਰਾਂ ਤੇ ਖੱਪਣ ਬੰਨ੍ਹ ਕੇ ਲੜ ਰਹੇ ਯੋਧੇ ਆ, ਹਾੜਪੂ ਸੰਘਰਸ਼ ਵਾਲੇ, ਉਹਨਾਂ ਨੇ ਸ਼ਾਇਦ ਟਿਕਾਣੇ ਬਣਾਏ ਹੋਣਗੇ, ਹਥਿਆਰ ਉੱਥੇ ਹੋਣਗੇ, ਤੇ ਆਪਾਂ ਪਾਣੀ ਛੱਡ ਦਿੰਦੇ ਆ, ਇਹ ਸਾਰੇ ਮਰ ਮੁਰ ਜਾਣਗੇ, ਰੁੜ ਜਾਣਗੇ। ਇਸ ਗੰਦੀ ਸੋਚ ਦੇ ਵਿੱਚੋਂ ਜਿਹੜਾ ਆਪਰੇਸ਼ਨ ਮੰਡ ਵੀ ਕੀਤਾ ਸੀ ਇਹਨਾਂ ਨੇ। ਪਰ ਇਹ ਪਾਣੀ ਛੱਡ ਕੇ ਲੋਕਾਂ ਨੂੰ ਮਾਰ ਦੇਣ ਦੀ ਜਿਹੜੀ ਇਹਨਾਂ ਦੀ ਨੀਤੀ ਸੀ, ਜਦੋਂ ਉਹ ਨੰਗੀ ਹੋਈ ਤਾਂ ਉਸ ਮੌਕੇ ਜੁਝਾਰੂ ਨੌਜਵਾਨਾਂ ਨੇ ਇਕੱਠੇ ਹੋ ਕੇ ਇਹਦਾ ਹਿਸਾਬ ਕਿਤਾਬ ਕਰਨ ਦਾ ਮਿਥਿਆ। ਤੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਜਿਹੜਾ ਉਸ ਮੌਕੇ ਚੇਅਰਮੈਨ ਸੀ
ਮੇਜਰ ਜਨਰਲ BN ਕੁਮਾਰ, ਉਹਨੂੰ ਚੰਡੀਗੜ੍ਹ ਦੇ ਵਿੱਚ ਸਿੰਘਾਂ ਨੇ ਫਿਰ ਸੋਧਾ ਲਾਤਾ। ਜਦੋਂ ਉਹ ਸੋਧਾ ਲਾਇਆ, ਉਸ ਤੋਂ 15-20 ਘੰਟਿਆਂ ਦੇ ਵਿੱਚ ਸਾਰੇ ਜਿਹੜੇ ਵੱਡੇ ਅਫਸਰ ਸੀ, ਏਜੰਸੀਆਂ ਸੀ, ਉਹਨਾਂ ਨੇ ਆਪਦਾ ਦਿਮਾਗ ਲਾ ਕੇ ਇਹ ਗੱਲ ਮੀਡੀਆ ਨੂੰ ਕਹੀ ਵੀ ਇਹਦੇ ਪਿੱਛੇ ਭਾਈ ਚਰਨਜੀਤ ਸਿੰਘ ਚੰਨੀ ਤਲਵੰਡੀ ਦਾ ਹੱਥ ਹੈ। ਇਹ ਗੱਲ ਖਾੜਕੂ ਲਹਿਰ ਨਾਲ ਸੰਬੰਧਿਤ ਹਰ ਇੱਕ ਸਿੰਘ ਜਾਣਦਾ ਹੈ ਕਿ ਭਾਈ ਚਰਨਜੀਤ ਸਿੰਘ ਚੰਨੀ ਤਲਵੰਡੀ ਪੋਲੀਟੀਕਲ ਮਿਲੀਟੈਂਟ ਸੀ। ਖਾੜਕੂ ਤਾਂ ਬਹੁਤ ਹੋਏ ਆ ਸਾਡੀ ਲਹਿਰ ਦੇ ਵਿੱਚ, ਪਰ ਇੱਕ ਸਿਆਸੀ ਸੋਚ ਵਾਲੇ ਜਿਹੜੇ ਸਿੰਘ ਸੀਗੇ, ਜਿਨ੍ਹਾਂ ਨੂੰ ਇਹ ਪਤਾ ਸੀ ਕਿ ਕਿਹੜੀ ਗੱਲ ਕੀਤਿਆਂ ਸਾਡੀ ਲਹਿਰ ਨੂੰ ਬਲ ਮਿਲਦਾ, ਇਹੋ ਜਿਹੇ ਸਿੰਘ ਜਿਹੜੇ ਸੀ, ਉਹਨਾਂ ਦੀ ਬਖਸ਼ਿਸ਼ ਵੀ ਗੁਰੂ ਪਾਤਸ਼ਾਹ ਨੇ ਬੜੀ ਕਮਾਲ ਦੀ ਕੀਤੀ। ਹੋਰ ਵੀ ਬਹੁਤ ਸਾਰੇ ਇਹੋ ਜਿਹੇ ਭਰਾ ਜਿਨ੍ਹਾਂ ਦਾ ਇਤਿਹਾਸ ਵਿੱਚ ਨਾਂ ਜਿਹੜਾ ਰੌਸ਼ਨ ਹੈ। ਭਾਈ ਚਰਨਜੀਤ ਸਿੰਘ ਚੰਨੀ ਤਲਵੰਡੀ ਦਾ ਖਾਸ ਜ਼ਿਕਰ ਇਸ ਕਰਕੇ ਆ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਲੌਂਗੋਵਾਲ ਬੜਾ ਝਮੇਲਾ ਪਿਆ ਹੋਇਆ, ਤੇ ਲੌਂਗੋਵਾਲ ਕਾਂਡ ਆ ਜਿਹੜਾ, ਉਹ ਵੀ ਭਾਈ ਚਰਨਜੀਤ ਸਿੰਘ ਚੰਨੀ ਤਲਵੰਡੀ ਦੇ ਨਾਲ ਜੁੜਦਾ। ਭਾਈ ਚਰਨਜੀਤ ਸਿੰਘ ਚੰਨੀ ਤਲਵੰਡੀ ਨੂੰ ਜਿੱਥੇ ਇਹ ਮਾਹੌਲ ਜਿਹੜਾ ਮਿਲਿਆ ਸੀ ਬਚਪਨ ਤੋਂ, ਕਿਉਂਕਿ ਭਾਈ ਚੰਨੀ ਦੇ ਜਿਹੜੇ ਪਰਿਵਾਰ ਦੇ ਵਿੱਚ ਉਹਨਾਂ ਦੇ ਤਾਇਆ ਜੀ ਜਥੇਦਾਰ ਜਗਦੇਵ ਸਿੰਘ ਤਲਵੰਡੀ ਤੇ ਉਹਨਾਂ ਦੇ ਪਰਿਵਾਰ ਦਾ ਸਾਰਾ ਜਿਹੜਾ ਆਲਾ ਦੁਆਲਾ ਮਾਹੌਲ ਸੀ, ਉਹ ਸਿਆਸੀ ਸੀ, ਕੌਮ ਪ੍ਰਸਤੀ ਦੀਆਂ ਗੱਲਾਂ ਚੱਲਦੀਆਂ ਸੀ, ਉਹ ਸਾਰੇ ਮਾਹੌਲ ਦਾ ਅਸਰ ਸੀ। ਇਸ ਕਰਕੇ ਜਦੋਂ 1984 ਤੋਂ ਬਾਅਦ ਹਥਿਆਰਬੰਦ ਸੰਘਰਸ਼, ਕਿਉਂਕਿ ਬਹੁਤ ਸਾਰੇ ਸਿੰਘ ਦਰਬਾਰ ਸਾਹਿਬ ਸ਼ਹੀਦ ਹੋ ਗਏ, ਬਹੁਤ ਸਾਰੇ ਬਾਰਡਰ ਕ੍ਰੋਸ ਕਰ ਗਏ, ਬਹੁਤ ਸਾਰੇ ਜਿਹੜੇ ਜੇਲ੍ਹਾਂ 'ਚ ਸੀਗੇ, ਸੋ 1984 ਤੋਂ ਬਾਅਦ ਵਿੱਚ ਜਿਹੜੇ ਸਿੰਘਾਂ ਨੇ ਹਥਿਆਰਬੰਦ ਗਰੀਲਾ ਐਕਸ਼ਨ ਕਰਾਉਣੇ ਸੀ, ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਸੀ ਕਿ ਭਾਈ ਚਰਨਜੀਤ ਸਿੰਘ ਚੰਨੀ ਤਲਵੰਡੀ ਆ ਜਿਹੜਾ, ਇਹਦੀ ਬੜੀ ਅਹਿਮ ਭੂਮਿਕਾ। ਬੱਬਰਾਂ ਦੇ ਕੁਝ ਹਥਿਆਰ ਇੱਥੇ ਪਏ ਸੀ ਪਹਿਲੋਂ ਦੇ, ਉਹ ਕੰਮ ਆਏ। ਕੁਝ ਇਹ ਜਿਹੜਾ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ, ਬਲਜਿੰਦਰ ਸਿੰਘ ਰਾਜੂ, ਭਾਈ ਲਾਭ ਸਿੰਘ ਵਗੈਰਾ, ਇਹ ਸਾਰਿਆਂ ਦਾ ਜਿਹੜਾ ਮਾੜਾ ਮੋਟਾ ਸਮਾਨ ਸੱਤੂ ਸਾਂਭਿਆ ਸੀ, ਉਹ ਕੰਮ ਆਇਆ। ਸੋ 1984-85 ਦੇ ਵਿੱਚ ਜਿਹੜੀਆਂ ਵਾਰਦਾਤਾਂ ਹੋਈਆਂ, ਉਹਨਾਂ ਦੇ ਸਿੱਧੇ ਤੌਰ ਦੇ ਉੱਤੇ ਭਾਈ ਚਰਨਜੀਤ ਸਿੰਘ ਚੰਨੀ ਤਲਵੰਡੀ ਦੀ ਕਮਾਂਡ ਸੀ। ਤੇ ਜਦੋਂ ਡਾਕਟਰ ਸੋਹਣ ਸਿੰਘ ਨੂੰ ਦੂਜੀ ਪੰਥਕ ਕਮੇਟੀ ਦੇ ਲਈ ਘਰੋਂ ਲੈ ਕੇ ਆਂਦਾ, ਉਹ ਵੀ ਭਾਈ ਚਰਨਜੀਤ ਸਿੰਘ ਚੰਨੀ ਤਲਵੰਡੀ ਦਾ ਹੀ ਦਿਮਾਗ ਸੀ ਕਿ ਆਪਾਂ ਨੂੰ ਇਹਨਾਂ ਦੀ ਲੋੜ। ਅੱਜ ਸਾਡੀ ਕੌਮ ਦਾ ਮਾਹੌਲ ਇਹੋ ਜਿਹਾ ਬਣ ਚੁੱਕਿਆ ਕਿ ਹਰੇਕ ਬੰਦੇ ਤੇ ਆਪਾਂ ਸ਼ੱਕ ਕਰਦੇ ਆਂ, ਡਾਊਟ ਕਰਦੇ ਆਂ। ਤੇ ਮੈਂ ਕਦੇ ਕਦੇ ਦੇਖਦਾ ਹੁੰਦਾ ਵੀ ਜੇ ਕੋਈ ਵਰਕਾ ਲੈ ਕੇ, ਕਾਗਜ਼ ਲੈ ਕੇ ਬਹਿ ਜਾਵੇ, ਆਪਣੇ ਵਿੱਚੋਂ ਕੋਈ ਇਹੋ ਜਿਹਾ ਬਚੂਗਾ ਜਿਹਦੇ ਉੱਤੇ ਕੋਈ ਨਾ ਕੋਈ ਆਪਾਂ ਦਾਗ ਨਾ ਲਾਇਆ ਹੋਵੇ। ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੂੰ ਕਹੀ ਜਾਂਦੇ ਆ ਜੀ ਉਹ ਕਾਂਗਰਸ ਦੇ ਏਜੰਟ। ਜੇ ਸੰਤ ਭਿੰਡਰਾਂ ਵਾਲਿਆਂ ਨੂੰ ਨਹੀਂ ਬਖਸ਼ਿਆ ਜਾ ਰਿਹਾ, ਬਾਕੀਆਂ ਦੀ ਤਾਂ ਗੱਲ ਹੀ ਬੜੀ ਦੂਰ ਆ। ਡਾਕਟਰ ਜਗਜੀਤ ਸਿੰਘ ਚੌਹਾਨ, ਡਾਕਟਰ ਸੋਹਣ ਸਿੰਘ ਤੇ ਹੋਰ ਬਹੁਤ ਵੱਡੀ ਗਿਣਤੀ ਵਿੱਚ, ਇੱਥੋਂ ਤੱਕ ਕਿ ਬਾਬੇ ਮਾਨੋ ਚਾਹਲ ਨੂੰ ਵੀ ਨਹੀਂ ਬਖਸ਼ਿਆ। ਮੈਂ ਇਹ ਸੋਚਦਾ ਕਿ ਸਿੱਖ ਸੰਘਰਸ਼ ਵਿੱਚ ਯੋਗਦਾਨ ਪਾਉਣ ਵਾਲੇ, ਸੇਵਾ ਕਰਨ ਵਾਲੇ ਸਿੰਘ, ਉਹਨਾਂ ਨਾਲ ਜੇ ਕਿਸੇ ਦੀ ਬੇਇਤਫਾਕੀ ਆ ਕਿਸੇ ਮਸਲੇ ਤੇ, ਜੇਕਰ ਉਹਨਾਂ ਨਾਲ ਕਿਸੇ ਨੁਕਤੇ ਤੇ ਅਸਹਿਮਤੀ ਆ, ਆਪਸ ਵਿੱਚ ਹੀ ਕਈ ਵਾਰੀ ਧਿਰ ਜਾਂ ਧੜੇਬਾਜ਼ੀ ਵੀ ਹੈ, ਪਰ ਇਹ ਕਹਿਣਾ ਕਿ ਫਲਾਨਾ ਏਜੰਸੀਆਂ ਦਾ ਬੰਦਾ ਫਲਾਨਾ ਦੁਸ਼ਮਣ ਨਾਲ ਰਲ ਗਿਆ, ਇਹ ਗੱਲ ਸਾਡੇ ਲਈ ਬੜੀ ਖਤਰਨਾਕ। ਤੇ ਇੱਕ ਹੋਰ ਇਹਦੇ 'ਚ ਗੜਬੜ ਹੋ ਜਾਂਦੀ ਹੈ ਕਿ ਕਿਸੇ ਸ਼ਖਸ ਦੇ ਬਾਰੇ ਜਦੋਂ ਗੱਲ ਇੱਕ ਵਾਰੀ ਚੱਲ ਪੈਂਦੀ ਆ, ਉਹਦੀ ਫਿਰ ਕੋਈ ਨਿਰਖ ਪਰਖ ਨਹੀਂ ਕਰਦਾ। ਹੁਣ ਕਈ ਸਿਆਣੇ ਬਿਆਣੇ ਬੰਦੇ ਆ ਜਿਹੜੇ ਅੱਜ ਤੱਕ ਸੰਤ ਭਿੰਡਰਾਂ ਵਾਲਿਆਂ ਨੂੰ ਮੱਖੀ ਤੇ ਮੱਖੀ ਮਾਰੀ ਜਾਂਦੇ ਆ, ਕਿਤਾਬਾਂ ਲਿਖੀ ਜਾਂਦੇ। ਉਹ GVS ਸਿੱਧੂ ਦੀ ਕਿਤਾਬ ਦਾ ਰੌਲਾ ਪਿਆ ਨਾ, ਤੇ ਉਦੋਂ ਇੱਕ TV ਚੈਨਲ ਦੇ ਉੱਤੇ ਡਿਬੇਟ ਦੇ ਵਿੱਚ ਇੰਡੀਅਨ ਐਕਸਪ੍ਰੈਸ ਵਾਲੇ ਸਰਦਾਰ ਜਗਤਾਰ ਸਿੰਘ ਨੇ, ਕਰੋਨਾ ਵਾਲੇ ਸਮੇਂ ਦੀ ਗੱਲ ਆ, ਇੰਗਲਿਸ਼ ਵਿੱਚ ਉਹ ਕਿਤਾਬ ਆਈ ਸੀ, ਜਦੋਂ ਆਪਦੇ ਪੱਖ ਦੇ ਸਬੂਤ ਤੇ ਤੱਥ ਲੈ ਕੇ ਆਂਦੇ ਤਾਂ ਕਿਤਾਬ ਦੇ ਲਿਖਾਰੀ ਨੂੰ, ਜਿਹੜਾ ਕਹਿੰਦੇ ਆ ਜੀ ਏਜੰਸੀਆਂ ਦਾ ਬੜਾ ਵੱਡਾ ਸੀਨੀਅਰ ਅਫਸਰ ਰਿਟਾਇਰ ਹੋ ਕੇ ਕਿਤਾਬ ਲਿਖੀ ਹੈ, ਉਹਨੂੰ ਗੱਲ ਨਾ ਆਵੇ। ਖਾਸ ਤੌਰ ਦੇ ਉੱਤੇ ਸੰਤ ਭਿੰਡਰਾਂ ਵਾਲਿਆਂ ਬਾਰੇ ਤੇ ਹੋਰ ਜਿਨ੍ਹਾਂ ਬਾਰੇ, ਜਥੇਬੰਦੀਆਂ ਬਾਰੇ ਕਿਹਾ ਸੀ ਵੀ ਇਹ ਕਾਂਗਰਸ ਨੇ, ਸੰਜੇ ਗਾਂਧੀ ਨੇ ਪੈਦਾ ਕੀਤੀਆਂ, ਉਹਨਾਂ ਬਾਰੇ
ਸਰਦਾਰ ਜਗਤਾਰ ਸਿੰਘ ਨੇ ਬੜੀ ਕਮਾਲ ਦੀ ਗੱਲ ਉੱਥੇ ਕੀਤੀ। ਹੁਣ ਵੀ ਕੱਲ ਰਾਤ ਨੂੰ ਇੱਕ ਜਿਹੜੀ ਆ ਪੰਜਾਬ ਟੈਲੀਵਿਜ਼ਨ ਦੇ ਉੱਤੇ ਚਰਚਾ ਹੋ ਰਹੀ ਸੀ, ਉੱਥੇ ਉਹਨਾਂ ਨੇ ਸਰਦਾਰ ਤਰਲੋਚਨ ਸਿੰਘ ਨੂੰ ਸੱਦਿਆ ਹੋਇਆ ਸੀ। ਸਰਦਾਰ ਤਰਲੋਚਨ ਸਿੰਘ ਆ ਜਿਹੜਾ, ਉਹ ਸਾਬਕਾ ਮੈਂਬਰ ਪਾਰਲੀਮੈਂਟ ਆ, ਗਿਆਨੀ ਜੈਲ ਸਿੰਘ ਦਾ ਪੀਏ, ਸਿਆਸੀ ਸਲਾਹਕਾਰ ਜਾਂ ਜੋ ਵੀ ਉਹ ਰਿਹਾ, ਤੇ ਕਾਫੀ ਲੰਮਾ ਅਰਸਾ ਭਾਰਤੀ ਨਿਜ਼ਾਮ ਦਾ ਸੇਵਾਦਾਰ ਰਹਿ ਕੇ ਡਿਊਟੀਆਂ ਵਗੈਰਾ ਕੀਤੀਆਂ ਨੇ, ਤੇ ਲੋਕਾਂ ਦੇ ਵਿੱਚ ਉਹਦੀ ਬੜੀ ਸਾਖ ਬਣੀ ਹੋਈ ਆ, ਤੇ ਬੜਾ ਕਈ ਕਹਿੰਦੇ ਆ ਜੀ ਬੜੀ ਮਹਾਨ ਚੀਜ਼। ਹੁਣ ਇਹ ਗੱਲ ਤਾਂ ਪੱਕੀ ਆ ਵੀ ਆਪਾਂ ਤਾਂ ਇੱਕ ਸਿੱਖ ਆ, ਨਾ ਮੈਂ ਮੈਂਬਰ ਪਾਰਲੀਮੈਂਟ ਆ ਤੇ ਨਾ ਮੈਂ ਬਣਨਾ ਚਾਹੁੰਦਾ, ਨਾ ਮੈਂ ਕੋਈ MLA MP ਆ। ਮੈਂ ਇੱਕ ਸਧਾਰਨ ਗੁਰਸਿੱਖ ਆ, ਸਧਾਰਨ ਕਿਰਤੀ ਪਰਿਵਾਰ ਦੇ ਵਿੱਚ ਜੰਮੇ ਆ, ਤੇ ਸਾਰੀ ਉਮਰ ਪੰਥ ਨੂੰ, ਕੌਮ ਨੂੰ ਸਮਰਪਿਤ ਹੋ ਕੇ ਜਿਹੜਾ ਆਪਣੀ ਡਿਊਟੀ, ਆਪਦੀ ਜ਼ਿੰਮੇਵਾਰੀ ਆ ਭਾਈ ਬਲਾਕਾ ਸਿੰਘ ਵਾਲੀ, ਉਹ ਨਿਭਾ ਰਹੇ। ਪਰ ਮੈਂ ਇਹ ਗੱਲੋਂ ਬੜਾ ਹੈਰਾਨ ਆ ਕਿ ਕਿਹਾ ਜਾ ਰਿਹਾ ਕਿ ਜੀ ਸਰਦਾਰ ਤਰਲੋਚਨ ਸਿੰਘ ਬੜੇ ਸਿਆਣੇ, ਤੇ ਜਿਹੜੀਆਂ ਗੱਲਾਂ ਉਹ ਕਰ ਰਹੇ ਨੇ, ਜੇ ਇਹਨੂੰ ਸਿਆਣਪ ਕਿਹਾ ਜਾਂਦਾ, ਫਿਰ ਕਮਲਪੁਣਾ ਕੀ ਹੁੰਦਾ? ਜੇ ਕੋਈ ਗੜਬੜ, ਜੇ ਕੋਈ ਹਲਕੀ ਗੱਲ, ਜੇ ਕੋਈ ਨਕੰਮੀ ਗੱਲ ਸਾਡੇ ਵਰਗਾ ਬੰਦਾ ਕਰ ਬੈਠੇ, ਉਹ ਹੋਰ ਗੱਲ। ਪਰ ਇਹ ਤਾਂ ਕਹਿੰਦੇ ਜੀ ਵਿਦਵਾਨ ਬੜੇ ਆ, ਬੜੇ ਚਾਤਰ, ਬੜੇ ਸੂਝਵਾਨ ਨੇ। ਅਕਸਰ ਹੀ ਉਹਨਾਂ ਦੇ ਲਿਖਤਾਂ ਚੋਂ ਜਾਂ ਉਹਨਾਂ ਦੇ ਕਿਸੇ ਬਿਆਨ ਚੋਂ ਸਿਆਪਾ ਛਿੜਿਆ ਹੀ ਰਹਿੰਦਾ, ਕਿਉਂਕਿ ਹਮੇਸ਼ਾ ਉਹਨਾਂ ਨੇ ਗੱਲ RSS ਦੇ ਹਿਸਾਬ ਨਾਲ ਕਰਨੀ ਹੁੰਦੀ ਆ ਵੀ RSS ਤਾਂ ਸਿੱਖਾਂ ਦਾ ਬੜਾ ਸੋਚਦੀ ਆ ਜੀ, RSS ਤਾਂ ਸਿੱਖੀ ਦਾ ਤੇ ਸਿੱਖਾਂ ਦਾ ਬਹੁਤ ਜ਼ਿਆਦਾ ਕਰਦੀ ਆ ਜੀ, ਇਹ ਜੀ ਸਿੱਖ ਐਵੇਂ ਚੀਕਾਂ ਮਾਰੀ ਜਾਂਦੇ ਆ। ਪੰਜ ਪਿਆਰੇ ਵੀ ਕਹਿੰਦਾ ਜੀ ਪਹਿਲਾਂ ਹਿੰਦੂ ਸੀਗੇ, ਉਹ ਗੁਰੂ ਸਾਹਿਬਾਨ, ਮਤਲਬ ਹਰ ਉਹ ਗੱਲ ਜਿਹੜੀ RSS ਦੇ ਏਜੰਡੇ ਵਾਲੀ ਆ, ਉਹ ਸਰਦਾਰ ਤਰਲੋਚਨ ਸਿੰਘ ਕਰਦੇ ਕਰਾਉਂਦੇ ਰਹਿੰਦੇ ਆ। ਰਾਤ ਵੀ ਇੱਕ ਚੈਨਲ ਦੇ ਉੱਤੇ ਜਿਹੜਾ ਪੰਜਾਬ ਟੈਲੀਵਿਜ਼ਨ ਆ, ਉਹਦੇ ਉੱਤੇ ਸਰਦਾਰ ਤਰਲੋਚਨ ਸਿੰਘ ਬੋਲ ਰਹੇ ਸੀਗੇ, ਤੇ ਸਾਰੀ ਗੱਲਬਾਤ ਵਿੱਚ ਉਹਨਾਂ ਨੇ, ਕਿਉਂਕਿ ਲੌਂਗੋਵਾਲ ਦੇ ਕੱਲ 2 ਜਿਹੜੇ ਪ੍ਰੋਗਰਾਮ ਹੋਏ ਨੇ, ਉੱਥੇ ਦੋਨੇ ਧਿਰਾਂ ਦੇ ਉੱਤੇ ਚਰਚਾ ਚੈਨਲਾਂ ਨੇ ਕਰਨੀ ਹੁੰਦੀ ਆ, ਤੇ ਸਾਡਾ ਕੰਮ ਆ, ਅਸੀਂ ਸੁਣਦੇ ਆ ਸਾਰਾ ਕੁਝ ਵੀ ਕੀ ਦੁਨੀਆ ਤੇ ਚੱਲ ਰਿਹਾ। ਤਰਲੋਚਨ ਸਿੰਘ ਨੂੰ ਜਦੋਂ ਮੌਕਾ ਮਿਲਿਆ, ਮਾਈਕ ਹੱਥ 'ਚ ਆਇਆ, ਉਹਨੇ ਚੱਕ ਤੇ ਫੱਟੇ। ਉਹ ਕਹਿੰਦਾ ਮੈਨੂੰ ਤਾਂ ਸਮਝ ਹੀ ਨਹੀਂ ਲੱਗੀ ਵੀ ਆ ਜਿਹੜੇ ਮੁੱਦਿਆਂ ਲਈ ਤੁਸੀਂ ਸੰਘਰਸ਼ ਕੀਤਾ, ਧਰਮ ਯੁੱਧ ਮੋਰਚਾ ਲਾਇਆ ਅਕਾਲੀ ਲੀਡਰਸ਼ਿਪ ਨੇ, ਇਹ ਕਿੱਡੀ ਕੁ ਗੱਲ ਆ? ਕਿਹੜੇ ਤੁਸੀਂ ਨਕੰਮੇ ਜਿਹੇ ਮੁੱਦਿਆਂ ਦੇ ਲਈ ਤੁਸੀਂ ਕੌਮ ਨੂੰ ਮੋਰਚਾ ਲਾਤਾ, ਤੇ ਉਹ ਲੜਾਈ ਛੇੜਤੀ, ਤੇ ਬਾਅਦ 'ਚ ਇੰਨਾ ਖੂਨ ਖਰਾਬਾ ਹੋ ਗਿਆ, ਇੰਨਾ ਨੁਕਸਾਨ ਹੋ ਗਿਆ? ਇਹ ਤਾਂ ਮੁੱਦੇ ਬੜੇ ਬੇਕਾਰ ਨੇ। ਹੁਣ ਇੱਕ ਪਾਸੇ ਤਾਂ ਸਾਡੇ ਤੋਂ ਜਿਹੜੀ ਪਿਛਲੀ ਪੀੜ੍ਹੀ ਆ, ਕਿਉਂਕਿ ਅਸੀਂ ਉਦੋਂ ਅਜੇ ਉਮਰ ਦੇ ਉਸ ਪੜਾਅ ਵਿੱਚ ਸੀ ਜਿਹਨੂੰ ਬਚਪਨਾ ਹੀ ਕਿਹਾ ਜਾ ਸਕਦਾ, ਜਿਹੜੇ ਸਾਡੇ ਤੋਂ 2 ਪੁਸ਼ਤਾਂ ਵੱਡੀਆਂ, ਇੱਕ ਜਵਾਨ ਤੇ ਇੱਕ ਬਜ਼ੁਰਗ ਉਸ ਟਾਈਮ ਸੀਗੇ, ਉਹਨਾਂ ਸਾਰਿਆਂ ਨੂੰ ਤਾਂ ਇਹ ਸੀ ਕਿ ਆਨੰਦਪੁਰ ਦਾ ਮਤਾ ਤੇ ਧਰਮ ਯੁੱਧ ਮੋਰਚੇ ਦੇ ਹੱਕ, ਜਿਹੜੇ ਮੰਗਾਂ ਸਾਡੀਆਂ ਨੇ, ਉਹ ਪੂਰੀਆਂ ਕਰਾਉਣ ਲਈ ਹਰ ਕੁਰਬਾਨੀ ਕਰਨੀ, ਕੀਤੀਆਂ ਵੀ। ਤੇ ਤਰਲੋਚਨ ਸਿੰਘ ਜੀ ਜਿਹੜੇ ਨੇ, ਉਹ ਪੂਰੀ ਕੌਮ ਤੋਂ ਸਿਆਣੇ ਹੋਏ ਫਿਰਦੇ ਆ। ਉਹ ਕਹਿੰਦੇ ਐਵੇਂ ਬੇਕਾਰ ਦੀਆਂ ਗੱਲਾਂ ਸੀ ਜਿਨ੍ਹਾਂ ਲਈ ਤੁਸੀਂ ਮੋਰਚਾ ਲਾ ਕੇ ਬਹਿ। ਦੱਸੋ, ਸਤਲੁਜ ਜਮਨਾ ਲਿੰਕ ਨਹਿਰ, ਕਪੂਰੀ ਨਹਿਰ ਦਾ ਮੋਰਚਾ, ਪੰਜਾਬ ਦੇ ਦਰਿਆਈ ਪਾਣੀ ਤੇ ਪੰਜਾਬ ਦੇ ਬਿਜਲਈ ਸੋਮੇ ਲੁੱਟੇ ਜਾ ਰਹੇ ਹੋਣ, ਸਿੱਖ ਮੋਰਚਾ ਲਾਉਣ, ਪੰਜਾਬੀ ਮੋਰਚਾ ਲਾਉਣ, ਨਾਲ ਹਿੰਦੂਆਂ ਤੋਂ ਇਲਾਵਾ ਕਾਮਰੇਡ ਭਾਈਚਾਰਾ ਵੀ ਸਾਥ ਦੇਵੇ, ਤੇ ਤਰਲੋਚਨ ਸਿੰਘ ਜੀ ਬੈਠੇ ਕਹਿੰਦੇ ਜੀ ਐਵੇਂ ਤੁਸੀਂ ਤਾਂ ਕਮਲਿਆਂ ਨੂੰ ਮੋਰਚਾ ਲਾ ਕੇ ਬਹਿ ਗਏ। ਹੋਰ ਜਿਹੜੇ ਮੁੱਦੇ ਸੀ ਉਹ ਸਾਰੇ ਹੀ ਅਹਿਮ ਸੀ, ਕੋਈ ਵੀ ਇਹੋ ਜਿਹਾ ਮੁੱਦਾ ਨਹੀਂ ਸੀ। ਉਹ ਜਿਹੜੀਆਂ 45 ਮੰਗਾਂ ਦਾ ਚਾਰਟਰ ਹੈ, ਸਰਦਾਰ ਨਰਾਇਣ ਸਿੰਘ ਚੌੜੇ ਨੇ ਸਿੰਘ ਗਰਜ ਇੱਕ ਕਿਤਾਬ ਛਾਪੀ ਆ, ਜਿਹਦੇ ਵਿੱਚ ਸੰਤ ਭਿੰਡਰਾਂ ਵਾਲਿਆਂ ਦੇ ਸਾਰੇ ਲੈਕਚਰ ਛਾਪੇ, ਉਹਦੇ ਵਿੱਚ ਬਹੁਤ ਸਾਰੇ ਡਾਕੂਮੈਂਟ ਨੇ, ਉਹਦੇ ਵਿੱਚ ਉਹ 45 ਮੰਗਾਂ ਦਾ ਚਾਰਟਰ ਵੀ ਛਾਪਿਆ, ਜਿਹੜਾ ਧਰਮ ਯੁੱਧ ਮੋਰਚੇ 'ਚ ਸਾਡਾ ਲੜਾਈ ਦਾ ਆਧਾਰ ਸੀ, ਬੇਸ। ਹੁਣ ਸਮੇਂ ਦੀ ਗੱਲ ਆ, 1980-85 ਦੇ ਦੌਰ ਵਿੱਚ ਲੋਕਾਂ ਦੇ ਕੋਲੇ ਗੱਲ ਉੱਪੜਦੀ ਕਰਨ ਦਾ ਸਾਧਨ ਰੇਡੀਓ ਹੁੰਦਾ ਸੀ। ਹੁਣ ਤੇ ਅੱਜ ਦੇ ਹਿਸਾਬ ਨਾਲ ਲੋਕਾਂ ਨੂੰ ਰੇਡੀਓ ਦੀ ਅਹਿਮੀਅਤ ਸ਼ਾਇਦ ਹੀ ਸਮਝ ਲੱਗੇ, ਮੈਂ ਤਾਂ ਇਹ ਕਹਿ ਸਕਦਾ। ਅੱਜ ਮੋਬਾਈਲ ਨੇ ਬੱਚਿਆਂ ਕੋਲ, ਅੱਜ ਇੰਟਰਨੈਟ ਦਾ ਜ਼ਮਾਨਾ, ਅੱਜ ਰੇਡੀਓ ਜਿਹੜਾ ਹੈ
ਉਸ ਤਰੀਕੇ ਦੀ ਅਹਿਮੀਅਤ ਵਾਲਾ ਸਾਧਨ ਨਹੀਂ ਰਿਹਾ ਜਿਹੋ ਜਿਹਾ ਉਹਦੀ ਅਹਿਮੀਅਤ ਪਹਿਲਾਂ ਹੁੰਦੀ ਸੀ। ਉਦੋਂ ਇੱਕੋ ਇੱਕ ਸਾਧਨ ਸੀ। ਜਦੋਂ ਕਿਸੇ ਸ਼ੌਕੀਨ ਨੇ ਪਿੰਡ 'ਚ ਰੇਡੀਓ ਆਪਦਾ ਸੈੱਲ ਸੁੱਲ ਪਾ ਕੇ ਬਾਹਰ ਟੰਗ ਦੇਣਾ ਆਥਣੇ 3-4 ਵਜੇ, ਉੱਤੇ ਰੇਡੀਓ ਤੇ ਗਾਣੇ ਆਉਣੇ ਜਾਂ ਖਬਰਾਂ ਜਾਂ ਕੀਰਤਨ ਸੁਣਨਾ, ਤਾਂ ਬੜੀ ਵੱਡੀ ਸ਼ੌਕੀਨੀ ਹੁੰਦੀ ਸੀ ਵੀ ਲੈ ਬਈ ਉਹਨੇ ਰੇਡੀਓ ਰੱਖਿਆ ਹੋਇਆ, ਲਾਇਸੈਂਸ ਬਣਦਾ ਸੀ ਉਹਦਾ, ਲਾਇਸੈਂਸ ਜਿਹਾ। ਤੇ ਇਸ ਰੇਡੀਓ ਦੇ ਉੱਤੇ ਸਿੱਖਾਂ ਨੇ ਕਿਹਾ ਵੀ ਸਾਡੇ ਗੁਰਬਾਣੀ ਕੀਰਤਨ ਦਾ ਸਿੱਧਾ ਪ੍ਰਸਾਰਣ ਹੋਇਆ। ਹੁਣ ਅੱਜ ਦੇ ਹਿਸਾਬ 'ਚ ਵੀ ਆਪਾਂ ਕਹਿੰਦੇ ਆ ਕਿ ਸਿੱਖਾਂ ਦਾ ਆਪਦਾ ਚੈਨਲ ਹੋਵੇ ਜਿੱਥੋਂ ਸਾਰਾ ਦਿਨ ਗੁਰਬਾਣੀ ਦਾ ਬ੍ਰੌਡਕਾਸਟਿੰਗ ਹੋਵੇ, ਕਹਿੰਦੇ ਆ ਨਾ। ਤੇ ਇਹ ਵੀ ਆਪਾਂ ਨੂੰ ਸਭ ਨੂੰ ਪਤਾ ਵੀ ਕਿਵੇਂ ਪੀਟੀਸੀ ਦੇ ਰਾਹੀਂ ਬਾਦਲ ਦਲ ਨੇ, ਬਾਦਲ ਕਿਆ ਨੇ ਇਹਦਾ ਸਿਆਸੀ ਲਾਹਾ ਲਿਆ ਤੇ ਨੋਟ ਕਮਾਏ, ਉਹਦਾ ਕੌਮ ਨੇ ਵਿਰੋਧ ਕੀਤਾ। ਪਰ ਜਿਵੇਂ ਅੱਜ ਦੇ ਸਮੇਂ 'ਚ ਆਪਾਂ ਕਹਿੰਦੇ ਆ ਕਿ ਚੈਨਲ ਬਣਾਇਆ ਜਾਵੇ ਤੇ ਉਹਦੇ ਰਾਹੀਂ ਗੁਰਬਾਣੀ ਪ੍ਰਸਾਰਣ ਹੋਵੇ, ਉਵੇਂ ਹੀ ਉਹਨਾਂ ਦਿਨਾਂ ਦੇ ਵਿੱਚ ਇਹ ਸਿੱਖਾਂ ਦੀ ਰੀਝ ਸੀ ਕਿ ਗੁਰਬਾਣੀ ਦਾ ਸਵੇਰੇ ਸ਼ਾਮ ਪ੍ਰਸਾਰਣ ਹੋਣਾ ਚਾਹੀਦਾ। ਉਹ ਨਹੀਂ ਸੀ ਕਰਦੇ। ਤੇ ਇਸ ਮਸਲੇ ਨੂੰ ਅੱਜ ਦੇ ਹਿਸਾਬ ਨਾਲ ਲੱਗਦਾ ਵੀ ਇਰਰੈਲੇਵੈਂਟ ਗੱਲ ਸੀ, ਐਵੇਂ ਹੀ ਗੱਲ ਸੀ। ਕਿਉਂ ਅੱਜ ਆਪਾਂ ਰੇਡੀਓ ਨਹੀਂ ਸੁਣਦੇ, ਅੱਜ ਆਪਾਂ ਘੱਟ ਸੁਣਦੇ ਆ, ਪਰ ਅੱਜ ਵੀ ਜਿੱਥੇ ਇਹਦੀ ਅਹਿਮੀਅਤ ਹੈ ਉਹਦੀ ਅਹਿਮੀਅਤ ਹੈਗੀ। ਜਦੋਂ ਪਿੱਛੇ ਜੇ ਮੈਂ ਨਾਭੇ ਜੇਲ੍ਹ ਰਿਹਾ, ਉੱਥੇ ਅੰਦਰ ਰੇਡੀਓ ਅਸੀਂ ਸੁਣਦੇ ਹੁੰਦੇ ਸੀ, ਕਿਉਂਕਿ ਉੱਥੇ ਅੰਦਰ ਆ ਜਿਹੜੇ ਬਾਹਰ ਵਾਲੇ ਸਾਧਨ ਨੇ ਇਹ ਨਹੀਂ ਸੀਗੇ ਜਿਨ੍ਹਾਂ ਰਾਹੀਂ ਸੂਚਨਾ ਮਿਲਦੀ ਹੈ। ਉੱਥੇ ਅਸੀਂ ਰੇਡੀਓ ਤੇ ਹੀ ਨਿਰਭਰ ਸੀ ਤੇ ਉਦੋਂ ਲੱਗਦਾ ਸੀਗਾ ਵੀ ਵਾਕਈ ਆ ਜਿਹੜਾ ਗੁਰਬਾਣੀ ਪ੍ਰਸਾਰਣ ਜਾਂ ਹੋਰ ਚੀਜ਼ਾਂ ਨੇ ਇਹ ਰੇਡੀਓ ਕਿੱਡਾ ਅਹਿਮ। ਹੁਣ ਅੱਜ ਬਦਲੇ ਹੋਏ ਮਾਹੌਲ ਵਿੱਚ ਟਿਚਰਾਂ ਕਰਨੀਆਂ ਕੌਮ ਨੂੰ ਕਿ ਆਹ ਕੋਈ ਮੁੱਦੇ ਸੀ, ਇਹ ਕਾਲ ਦੋਸ਼ ਕਹੀਦਾ ਇਹਨੂੰ, ਕਾਲ ਵੰਡ। ਕਿਸੇ ਖਾਸ ਟਾਈਮ ਪੀਰੀਅਡ ਵਿੱਚ, ਕਾਲ ਖੰਡ ਵਿੱਚ ਕੋਈ ਗੱਲ ਦੀ ਅਹਿਮੀਅਤ ਹੁੰਦੀ ਆ, ਦੂਜੇ ਕਾਲ ਖੰਡ ਵਿੱਚ ਉਹ ਨਹੀਂ ਹੁੰਦੀ। ਇਹ ਕਾਲ ਦੋਸ਼ ਕਿਹਾ ਜਾਂਦਾ ਇਹਨੂੰ, ਵੀ ਇੱਕ ਖਾਸ ਸਮੇਂ ਦਾ ਇਹ ਹੈਗਾ। ਉਹ ਸਰਦਾਰ ਤਰਲੋਚਨ ਸਿੰਘ ਨੇ ਅੱਜ ਪੂਰੀ ਕੌਮ ਦੇ ਸੰਘਰਸ਼ ਦੇ ਉੱਤੇ ਸਵਾਲੀਆ ਨਿਸ਼ਾਨ ਜਿਹੜਾ ਲਾਇਆ, ਉਹ ਤਾਂ ਅਲੱਗ ਗੱਲ ਹੈ। ਉਹ ਕਹਿੰਦਾ ਇਸ ਤੋਂ ਅਗਲੀ ਗੱਲ ਜਿਹੜੀ ਖਤਰਨਾਕ ਆ, ਕਹਿੰਦਾ 1985 ਵਿੱਚ ਕਿੱਡੀ ਜੁਰਤ ਕੀਤੀ ਆ ਲੌਂਗੋਵਾਲ ਨੇ, ਜਿਹੜਾ ਸਮਝੌਤਾ ਕੀਤਾ, ਬਹੁਤ ਬੇਮਿਸਾਲ ਬੜੀ ਵੱਡੀ ਗੱਲ ਕੀਤੀ ਹੈ, ਕਮਾਲ ਕਰਤੀ ਬੰਦੇ। ਤੇ ਇਹੋ ਜਿਹੀ ਜੁਰਤ ਜੇ ਕਿਤੇ 1982, 83, 84 ਚ ਕਰ ਲਈ ਜਾਂਦੀ, ਐਵੇਂ ਡਰੇ ਰਹੇ ਆ ਕਹਿੰਦਾ ਇਹ ਲੀਡਰ। ਇਹ ਕਹਿੰਦਾ ਨਾ ਦਰਬਾਰ ਸਾਹਿਬ ਤੇ ਹਮਲਾ ਹੋਣਾ ਸੀ, ਨਾ ਇਹ ਜਿਹੜਾ ਬਾਅਦ ਚ ਖੂਨ ਖਰਾਬਾ ਹੋਇਆ ਇਹ। ਹੁਣ ਇੱਕ ਪਾਸੇ ਤਾਂ ਤੱਥ ਜਿਹੜੇ ਆ ਉਹ ਚੀਕ ਮਾਰ ਮਾਰ ਕੇ ਕਹਿ ਰਹੇ ਨੇ ਕਿ ਇੰਦਰਾ ਗਾਂਧੀ ਦੇ ਦਿਮਾਗ ਵਿੱਚ ਐਮਰਜੈਂਸੀ ਦਾ ਜਿਹੜਾ ਸਿੱਖਾਂ ਨੇ ਵਿਰੋਧ ਕੀਤਾ, ਹਾਲਾਂਕਿ ਉਹਦੇ ਬਾਰੇ ਵੀ ਸਭ ਨੂੰ ਪਤਾ ਅੱਜ ਕਿ ਸਿੱਖ ਲੀਡਰਸ਼ਿਪ ਨੂੰ ਇੰਦਰਾ ਗਾਂਧੀ ਨੇ ਇਸੇ ਤਰਲੋਚਨ ਸਿੰਘ ਰਾਹੀਂ ਸੁਨੇਹਾ ਦਿੱਤਾ ਸੀ ਕਿ ਮੈਂ ਤਾਂ ਜਿਹੜੇ ਸਾਡੇ ਆਹ ਸੰਘੀ ਨੇ ਬੀਜੇਪੀ ਵਾਲੇ ਜਿਹਨਾਂ ਨੂੰ ਕਹਿੰਦੇ ਆ, ਜਾਂ ਹੋਰ ਹਿੰਦੂ ਲੀਡਰ ਨੇ ਜਿਹੜੇ ਮੇਰੇ ਕਾਂਗਰਸ ਦੇ ਸ਼ਰੀਕ ਲੀਡਰ ਨੇ, ਮੈਂ ਤਾਂ ਇਹਨਾਂ ਨੂੰ ਰਗੜਾ ਫੇਰਨਾ। ਅਕਾਲੀ ਦਲ ਨਾਲ, ਪੰਜਾਬ ਨਾਲ ਮੇਰਾ ਕੋਈ ਰੌਲਾ ਨਹੀਂ। ਜਿਹੜੇ ਤੁਹਾਡੇ ਮਸਲੇ ਆ ਉਹ ਤੁਸੀਂ ਮੇਰੇ ਕੋਲ ਆ ਜਾਓ, ਆਪਾਂ ਤੁਹਾਡੇ ਮਸਲੇ ਸਾਰੇ ਹੱਲ ਕਰ ਦਿੰਦੇ ਆ। ਮੈਨੂੰ ਇਹ ਸਿੱਧੇ ਕਰ ਲੈਣ ਦਿਓ ਜਿਹੜੇ ਬਾਕੀ ਭਾਰਤ ਵਿੱਚ ਮੇਰੇ ਸਿਆਸੀ ਵਿਰੋਧੀ। ਜਦੋਂ ਮੀਟਿੰਗ ਹੋਈ ਤਾਂ ਜਥੇਦਾਰ ਟੌਹੜਾ ਤੇ ਹੋਰ ਅਕਾਲੀ ਲੀਡਰਾਂ ਨੇ ਕਿਹਾ ਕਿ ਮਸਾ ਕਹਾਣੀ ਲੋਟ ਆਈ ਆ, ਜਿਹੜੇ ਨਹਿਰੂ ਨੇ, ਇੰਦਰਾ ਦੇ ਪਿਓ ਨੇ ਝਮੇਲੇ ਪਾਏ ਨੇ, ਆਪਾਂ ਹੁਣ ਇਹਦੀ ਕੁੜੀ ਤੋਂ, ਇੰਦਰਾ ਤੋਂ ਸਾਰਾ ਕੁਝ ਲੈ ਲਈਏ ਤੇ ਗੱਲ ਨਿਬੇੜੀਏ ਜੇ ਦਿੰਦੀ ਹੈ, ਤੇ ਨਹੀਂ ਫਿਰ ਮੋਰਚਾ ਤਾਂ ਆਪਾਂ ਲਾ ਹੀ ਲੈਣਾ। ਪਰ ਬਾਦਲ ਸਾਹਿਬ ਕਹਿੰਦੇ ਜੀ ਆਪਾਂ ਤਾਂ ਉੱਥੇ ਦਿੱਲੀ 'ਚ ਜਿਹੜੇ ਵਿਰੋਧੀ ਸਿਆਸੀ ਦਲਾਂ ਦੀ ਮੀਟਿੰਗ ਹੋਈ ਆ ਉੱਥੇ ਵਚਨ ਦੇ ਆਏ, ਕੋਈ ਕਹਿੰਦਾ ਦਲੀਲ ਅਪੀਲ ਨਹੀਂ, ਹੁਣ ਤਾਂ ਬਸ ਮੋਰਚਾ ਲੱਗੂਗਾ। ਦੇਖੋ ਤੁਸੀਂ ਜੇ ਇਸ ਗੱਲ ਦੇ ਉੱਤੇ ਧਿਆਨ ਧਾਰੀਏ, ਜਿਹੜੀ ਗੱਲ ਤਰਲੋਚਨ ਸਿੰਘ ਨੂੰ ਕਹਿਣੀ ਬਣਦੀ ਹੈ ਕਿ 1975 ਦੇ ਉਸ ਗੇੜ ਵਿੱਚ ਜਿਹੜਾ ਐਮਰਜੈਂਸੀ ਵਾਲਾ ਮੋਰਚਾ ਲਾਇਆ ਉਹ ਨਹੀਂ ਸੀ ਲਾਉਣਾ ਚਾਹੀਦਾ, ਤੇ ਸਿੱਖਾਂ ਨੂੰ ਡਿਪਲੋਮੈਟਿਕ ਤਰੀਕੇ ਨਾਲ ਉੱਥੇ ਗੱਲ ਕਰਨੀ ਚਾਹੀਦੀ ਸੀ।
ਉਦੋਂ ਤਾਂ ਪੂਰੀ ਕੌਮ ਨੂੰ ਵੰਝ ਤੇ ਚਾੜ੍ਹਦਾ ਜੇ ਇਹ ਗੱਲ ਸੱਚੀ ਆ ਕਿ ਇੰਦਰਾ ਗਾਂਧੀ ਪੰਥ ਅਤੇ ਪੰਜਾਬ ਨਾਲ ਪੰਗਾ ਨਹੀਂ ਸੀ ਲੈਣਾ ਚਾਹੁੰਦੀ, ਤਾਂ ਫਿਰ ਇਹਦੇ ਲਈ ਬਾਦਲ ਦੋਸ਼ੀ ਆ, ਅਕਾਲੀ ਲੀਡਰਸ਼ਿਪ ਵੀ ਨਾਲ ਦੋਸ਼ੀ ਆ, ਜਿਹਨੇ ਅਕਲ ਨਹੀਂ ਵਰਤੀ ਤੇ ਬਾਦਲ ਦੇ ਮਗਰ ਲਾ ਕੇ ਸਿਆਪਾ ਛੇੜਤਾ। ਸੋ ਅਸਲੀਅਤ ਜਿਹੜੀ ਆ ਇਹ ਤਰਲੋਚਨ ਸਿੰਘ ਚੰਗੀ ਤਰ੍ਹਾਂ ਜਾਣਦਾ ਹੈ ਕਿ ਚਾਹੇ ਆਪਾਂ 1980 ਤੋਂ ਬਾਅਦ ਕੁਛ ਮਰਜ਼ੀ ਕਰਦੇ, ਉਹਨੇ ਸਿੱਖਾਂ ਨਾਲ ਪੰਜਾਬ ਨਾਲ ਵਧੀਕੀ ਕਰਨੀ ਹੀ ਕਰਨੀ ਸੀ, ਕਿਉਂਕਿ ਉਹਨੂੰ ਐਮਰਜੈਂਸੀ ਵਾਲੇ ਮੋਰਚੇ ਦੀ ਬੜੀ ਤਕਲੀਫ ਸੀ। ਮੋਰਚਾ ਜਦੋਂ ਕਾਮਯਾਬ ਹੋ ਗਿਆ, ਜਦੋਂ ਐਮਰਜੈਂਸੀ ਵਾਪਸ ਲੈ ਲਈ, ਇੰਦਰਾ ਗਾਂਧੀ ਨੂੰ ਹਰਾ ਦਿੱਤਾ ਗਿਆ, ਇਲੈਕਸ਼ਨ ਹਾਰਨ ਤੋਂ ਬਾਅਦ ਜਿਹੜਾ ਉਹਦੇ ਨਾਲ ਉਹਦੇ ਸਿਆਸੀ ਸ਼ਰੀਕਾਂ ਨੇ ਕੁੱਤੇ ਖਾਣੀ ਕੀਤੀ, ਜਿਵੇਂ ਉਹਨੂੰ ਅਦਾਲਤ ਵਿੱਚ ਉਹਨੂੰ ਤੇ ਉਹਦੇ ਪੁੱਤਰ ਸੰਜੇ ਨੂੰ ਜਲੀਲ ਕੀਤਾ, ਉਹ ਸਾਰੇ ਕਾਸੇ ਲਈ ਉਹਦੇ ਦਿਲ ਦਿਮਾਗ ਵਿੱਚ ਇੱਕੋ ਗੱਲ ਸੀ ਕਿ ਅਕਾਲੀਆਂ ਨੇ, ਸਿੱਖਾਂ ਨੇ ਦਰਬਾਰ ਸਾਹਿਬ ਤੋਂ ਮੋਰਚਾ ਲਾ ਕੇ ਮੇਰੇ ਲਈ ਆਹ ਹਾਲਾਤ ਪੈਦਾ ਕੀਤੇ। ਸੋ ਇੰਦਰਾ ਗਾਂਧੀ ਨੇ ਤ੍ਰਿਆ ਹੱਠ, ਰਾਜ ਹੱਠ 1980 ਚ ਸੱਤਾ ਆਉਣ ਤੋਂ ਬਾਅਦ ਇਹ ਮਿਥ ਲਿਆ ਸੀ ਕਿ ਹੁਣ ਮੈਂ ਕੋਈ ਨਾ, ਉਹ ਮੋਰਚਾ ਤਾਂ ਬਾਅਦ ਚ ਲੱਗਿਆ, ਉਦੋਂ ਪਹਿਲਾਂ ਉਹ ਜਿਹੜਾ ਪੰਜਾਬ ਦੇ ਦਰਿਆਈ ਪਾਣੀ ਲੁੱਟਣ ਵਾਲਾ ਪ੍ਰੋਗਰਾਮ ਆ ਉਹ ਛੇੜਦੀ ਆ, ਤਾਂ ਕਿ ਸਿੱਖਾਂ ਨੂੰ ਪੰਜਾਬ ਨੂੰ ਜਲੀਲ ਕਰਾ ਕੇ ਆ ਮੈਂ ਬੈਠੀ ਆ ਹੁਣ ਪ੍ਰਧਾਨ ਮੰਤਰੀ ਬਣੀ, ਲੈ ਲਓ ਪਾਣੀ ਜਿੱਥੋਂ ਲੈਂਦੇ। ਤੋਂ ਉਹਨੇ ਹਰ ਉਹ ਕੰਮ ਕੀਤਾ ਜਿਹਦੇ ਨਾਲ ਪੰਜਾਬ ਦੇ ਵਿੱਚ ਲੋਕ ਜਿਹੜੇ ਆ ਸੜਕਾਂ ਤੇ ਆਉਣ ਲਈ ਮਜਬੂਰ ਹੋਣ, ਮੋਰਚਾ ਲੱਗੇ, ਮੋਰਚਾ ਲਾਉਣਾ ਪਿਆ। ਮੋਰਚਾ ਤਾਂ ਲਾਉਣਾ ਪਿਆ ਪੰਜਾਬ ਦੇ ਹੱਕਾਂ ਲਈ, ਮੋਰਚਾ ਤਾਂ ਲਾਉਣਾ ਪਿਆ ਪੰਜਾਬ ਦੇ ਵਿੱਚ ਸਿੱਖਾਂ ਉੱਤੇ ਹੋ ਰਹੇ ਜ਼ੁਲਮਾਂ ਪ੍ਰਤੀ। ਤੇ ਤਰਲੋਚਨ ਸਿੰਘ ਕਹਿੰਦਾ ਸਿੱਖ ਕਮਲੇ ਆ, ਐਵੇਂ ਮੋਰਚਾ ਲਾਈ ਜਾਂਦੇ, ਚਾਅ ਚੜਿਆ ਸੀ ਸਿੱਖਾਂ ਨੂੰ ਮਾਰਨ ਦਾ ਜਿਹੜਾ ਜਾਣ। ਸੋ ਜਦੋਂ ਇਹ ਮੋਰਚਾ ਲੱਗ ਗਿਆ, ਇਸ ਮੋਰਚੇ ਦੌਰਾਨ ਜੋ ਵੀ ਕੁਝ ਘਟਨਾਵਾਂ ਵਾਪਰੀਆਂ ਉਹਦੇ ਲਈ ਤਰਲੋਚਨ ਸਿੰਘ ਦਾ ਤੇ ਹੋਰ ਕਈਆਂ ਦਾ ਇੱਕੋ ਇੱਕ ਏਜੰਡਾ ਵੀ ਸਿੱਖ ਮਾੜੇ, ਇਹਨਾਂ ਨੇ ਪੰਗੇ ਲਏ। ਹੁਣ ਵੀ ਕਹਿੰਦਾ ਸਿੱਖ ਪੰਗੇ ਲੈਂਦੇ, ਕਹਿੰਦਾ ਜੇ ਉਦੋਂ ਲੀਡਰਸ਼ਿਪ ਨਾ ਡਰਦੀ, ਡਰ ਕਿਹਦਾ ਦੱਸਦਾ ਇਹਦਾ ਇਸ਼ਾਰਾ ਹੈਗਾ ਸੰਤ ਭਿੰਡਰਾਂ ਵਾਲਿਆਂ ਪ੍ਰਤੀ। ਸੰਤ ਭਿੰਡਰਾਂ ਵਾਲੇ ਸਿਰਫ ਇੰਨਾ ਕਹਿੰਦੇ ਰਹੇ ਨੇ ਕਿ ਮੈਂ ਆਨੰਦਪੁਰ ਦੇ ਮਤੇ ਦਾ ਹਾਮੀ ਆ ਮੇਰੇ ਕੋਲ ਰੱਖਿਆ ਹੋਇਆ, ਜਦੋਂ ਇਹ ਲੀਡਰ ਇਹਦੇ ਤੋਂ ਥਿੜਕਣਗੇ ਭੱਜਣਗੇ ਕਿਉਂਕਿ ਇਹਦੀ ਅਰਦਾਸ ਕੀਤੀ ਆ, ਮੈਂ ਉਦੋਂ ਸੰਗਤ ਜੀ ਤੁਹਾਨੂੰ ਦੱਸ ਦੂੰਗਾ, ਬਾਕੀ ਆਪਾਂ ਮੋਰਚੇ ਦਾ ਸਾਰੇ ਸਾਥ ਦੋ। ਹੁਣ ਇਹ ਜਿਹੜੀ ਸੱਚੀ ਸੁੱਚੀ ਸ਼ਖਸੀਅਤ ਹੈ ਉਹਦਾ ਇੱਕ ਵੱਖਰਾ ਹੀ ਜ਼ਹੂਰਾ ਹੁੰਦਾ। ਰਾਤ ਵੀ ਸਰਦਾਰ ਜਗਤਾਰ ਸਿੰਘ ਨੇ ਗੱਲ ਦੱਸੀ ਕਿ ਜਦੋਂ ਮੇਰੀ ਡਿਊਟੀ ਬਤੌਰ ਪੱਤਰਕਾਰ ਚੰਡੀਗੜ੍ਹ ਇੱਥੇ ਅੰਮ੍ਰਿਤਸਰ ਲੱਗੀ, ਮੈਂ ਲੰਗਰ ਹਾਲ ਦੀ ਛੱਤ ਉੱਤੇ ਸੰਤ ਭਿੰਡਰਾਂ ਵਾਲਿਆਂ ਦੇ ਜਿੱਥੇ ਦੀਵਾਨ ਸੰਗਤ ਜੁੜਦੀ ਸੀ ਉਹਨਾਂ ਦੇ ਬਚਨ ਸੁਣ ਲਈ, ਬੇਅੰਤ ਓੜਕਾਂ ਦੀ ਸੰਗਤ ਉੱਥੇ ਸੀ। ਤੇ ਮੈਂ ਆਖਿਆ ਵੀ ਸਿਆਸੀ ਜਿਹੜਾ ਸਮਝ ਲੈਣ ਲਈ ਖਬਰ ਦੇ ਹਿਸਾਬ ਨਾਲ ਸਾਰਿਆਂ ਨੂੰ ਮਿਲਣਾ ਚਾਹੀਦਾ, ਤੇ ਚਲੋ ਲੌਂਗੋਵਾਲ ਨੂੰ ਵੀ ਮਿਲ ਲਈਏ। ਲੌਂਗੋਵਾਲ ਦੇ ਦਫ਼ਤਰ ਵੱਲ ਗਿਆ ਤੇ ਉਹ ਤੇਜਾ ਸਿੰਘ ਸਮੁੰਦਰੀ ਹਾਲ ਚੋਂ ਕੱਲਾ ਹੀ ਬੈਠਾ ਸੀ ਮੰਜੀ ਤੇ, ਉਹਦਾ ਗੜਵਈ ਵੀ ਕੋਲੇ ਨਹੀਂ ਸੀ। ਉਹ ਜਿਹੜਾ ਸੰਤ ਭਿੰਡਰਾਂ ਵਾਲਿਆਂ ਦਾ ਹੱਕ ਸੱਚ ਦਾ ਨਾਅਰਾ ਸੀ, ਜਿਹੜਾ ਉਹਨਾਂ ਦਾ ਸ਼ਖਸੀਅਤ ਦੇ ਉੱਤੇ ਲੋਕਾਂ ਨੂੰ ਇਤਬਾਰ ਸੀ, ਯਕੀਨ ਸੀ, ਕਿਉਂਕਿ ਬੜੀ ਵਾਰ ਅਕਾਲੀਆਂ ਨੇ ਮੋਰਚੇ ਲਾ ਕੇ ਬਾਅਦ ਚ ਮੁੱਕਰ ਜਾਣਾ ਮੌਕੇ ਤੇ, ਉਹ ਚੀਜ਼ ਦੇ ਵਿੱਚ ਸੰਤਾਂ ਦਾ ਇੱਕ ਬਹੁਤ ਚੰਗਾ ਅਕਸ ਸੀਗਾ, ਧਾਰਮਿਕ ਸ਼ਖਸੀਅਤ ਸੀ ਸੰਤ ਭਿੰਡਰਾਂ ਵਾਲਿਆਂ ਦੇ ਪ੍ਰਤੀ ਲੋਕਾਂ ਦੀ ਬਹੁਤ ਵੱਡੀ। ਉਹ ਇਸ ਗੱਲ ਨੂੰ ਇਹ ਕਹਿਣਾ ਕਿ ਜੀ ਭਿੰਡਰਾਂ ਵਾਲੇ ਸੰਤਾਂ ਦਾ ਬੜਾ ਡਰ ਸੀ, ਡਰ ਡਰ ਕੋਈ ਨਹੀਂ ਸੀ, ਉਹ ਸਿਰਫ ਇਹ ਕਹਿੰਦੇ ਸੀ ਭਾਈ ਅਰਦਾਸ ਜਿਹੜੇ ਆਪਾਂ ਗੱਲਾਂ ਕੀਤੀਆਂ ਨੇ ਉਹਨਾਂ ਤੇ ਆਪਾਂ ਪੂਰਾ ਉਤਰ। ਸੋ ਇਸ ਮਾਹੌਲ ਦੇ ਵਿੱਚ ਜਦੋਂ ਆਪਾਂ ਤਰਲੋਚਨ ਸਿੰਘ ਦੀ ਗੱਲ ਸੁਣਦੇ ਆ ਤਾਂ ਇਉਂ ਲੱਗਦਾ ਜਿਵੇਂ ਉਹ ਕਹਿ ਰਿਹਾ ਹੋਵੇ ਕਿ ਫਿਰ ਭਿੰਡਰਾਂ ਵਾਲੇ ਦਾ ਜਦੋਂ ਡਰ ਚੱਕਿਆ ਗਿਆ ਫਿਰ ਮਿੰਟੋ ਮਿੰਟੀ ਕਰ ਲਈ ਨਾ ਦਲੇਰੀ, ਉਸੇ ਸਾਧ ਨੇ ਲੌਂਗੋਵਾਲ ਨੇ ਕਰ ਲਿਆ ਨਾ ਫਿਰ ਸਮਝੌਤਾ। ਸੋ ਜਿਹੜੀ ਗੱਲ ਫਿਰ ਪੰਥ ਕਹਿੰਦਾ ਕਿ ਅਕਾਲੀ ਲੀਡਰਸ਼ਿਪ ਨੇ ਇੰਦਰਾ ਕੋਲੇ ਪਿੱਟਿਆ ਜਾ ਕੇ ਕਿ ਤੁਸੀਂ ਜੀ ਭਿੰਡਰਾਂ ਵਾਲੇ ਦਾ ਕੰਡਾ ਕੱਢੋ ਤਾਂ ਬਚਦੇ ਹਾਂ ਅਸੀਂ, ਤਾਂ ਫਿਰ ਉਹ ਗੱਲ ਸੱਚੀ ਹੈ ਨਾ। ਫਿਰ ਤਰਲੋਚਨ ਸਿੰਘ ਸਿੱਧੀ ਕਹਿ ਕਿ ਅਕਾਲੀ ਲੀਡਰਸ਼ਿਪ ਨੇ ਕਰਵਾਇਆ। ਫਿਰ ਇੱਕ ਪਾਸੇ ਤਾਂ ਮੁੱਕਰਦੇ ਹੋ ਵੀ ਅਸੀਂ ਚਿੱਠੀਆਂ ਨਹੀਂ ਲਿਖੀਆਂ, ਇੱਕ ਪਾਸੇ ਤਾਂ ਕਹਿੰਦੇ ਹੋ ਕਿ ਸਾਡੀ ਇਹੋ ਜੀ ਕਿਤੇ ਸਹਿਮਤੀ ਹੈ ਨਹੀਂ, ਦੂਜੇ ਪਾਸੇ ਆਪ ਹੀ ਇਸ਼ਾਰੇ ਦੇ ਰਹੇ ਹੋ ਕਿ ਜੀ ਫਿਰ ਬਾਅਦ ਚ ਕਰ ਲਿਆ ਸਮਝੌਤਾ ਜਦੋਂ ਡਰ ਚੱਕਿਆ ਗਿਆ, ਡੰਡਾ ਚੱਕਿਆ ਗਿਆ। ਖੈਰ ਜਿਹੜੀ ਗੱਲ ਇਹ ਤਰਲੋਚਨ ਸਿੰਘ ਨੇ ਕਹੀ ਆ ਕਿ ਜੀ ਬਹੁਤ ਹੀ ਕਮਾਲ ਦਾ ਸਮਝੌਤਾ ਸੀ,
ਇਹ ਇੰਨਾ ਹੀ ਕਮਾਲ ਦਾ ਸੀ। ਪਰ ਅਸੀਂ ਤਾਂ ਜਿਹੜਾ ਬਾਕੀਆਂ ਦੀ ਤਾਂ ਗੱਲ ਛੱਡੋ, ਟੌੜਾ ਤੇ ਬਾਦਲ ਸਭ ਤੋਂ ਉਹਦੇ ਖਿਲਾਫ ਕਿਉਂ ਚੱਲ ਰਹੇ ਸੀ? ਜਥੇਦਾਰ ਟੌੜੇ ਨੇ ਬਾਰ-ਬਾਰ ਇਹ ਗੱਲ ਬਾਦਲ ਨੇ ਵੀ ਕਹੀ ਕਿ ਸੰਤ ਜੀ ਜਦੋਂ ਤੱਕਰ ਇੱਕ ਵੀ ਜੇਲ੍ਹ 'ਚ ਸਿੱਖ ਵਾ ਨਾ ਇਹਨਾਂ ਦੇ, ਆਪਾਂ ਨਹੀਂ ਕਰਦੇ ਚੰਗੇ ਲੱਗਦੇ। ਪਰ ਉਹਨੂੰ ਬਲਵੰਤ ਜਿਹੜਾ ਫਿੱਡੂ, ਜਿਹੜਾ ਬਾਅਦ 'ਚ ਵਿੱਤ ਮੰਤਰੀ ਵੀ ਬਣਿਆ, ਬਰਨਾਲਾ, ਅਤਰ ਸਿਉ, ਕਪੂਰ, ਪ੍ਰਿਥੀਪਾਲ, ਇਹ ਸਾਰੇ ਜਾਣੇ ਉਹਨੂੰ ਲੈ ਕੇ ਭੱਜੇ ਫਿਰਦੇ ਰਹੇ। ਤੇ ਉਹਨੂੰ ਸਾਰੀ ਗੱਲ ਹੁਣ ਤਾਂ ਸਾਰਿਆਂ ਦੇ ਸਾਹਮਣੇ ਹੀ ਆ। ਤੇ ਉੱਥੇ ਲੌਂਗੋਵਾਲ ਨੇ ਇੱਕੋ ਹੀ ਸੀ ਵੀ ਆਪਾਂ ਸਰਕਾਰ ਸਾਡੀ ਬਣਾ ਦਿਓ ਜੀ। ਹੁਣ ਗੱਲ ਜਿਹੜੀ ਆ ਉਹ ਕਈ ਪੱਖਾਂ ਤੋਂ ਆ ਰਹੀ ਆ ਕਿ ਬਲਵੰਤ ਫਿੱਡੂ ਨੂੰ ਪਹਿਲੋਂ ਕਮਿਟਮੈਂਟ ਕੀਤੀ ਗਈ ਸੀ ਕਿ ਪੰਜਾਬ ਦਾ ਮੁੱਖ ਮੰਤਰੀ ਬਣਾਵਾਂਗੇ, ਪਰ ਜਦੋਂ ਲੌਂਗੋਵਾਲ ਮਾਰ ਦਿੱਤਾ ਗਿਆ, ਫਿਰ ਨਵੇਂ ਬਣੇ ਹੋਏ ਹਾਲਾਤ ਵਿੱਚ ਬਰਨਾਲੇ ਦਾ ਜਿਹੜਾ ਸੀ ਨੰਬਰ ਆ ਗਿਆ ਮੂਹਰੇ, ਤੇ ਬਰਨਾਲੇ ਨੂੰ ਮੁੱਖ ਮੰਤਰੀ ਬਣਾਉਣ ਦੀ ਗੱਲ ਕਰਨ ਮੌਕੇ ਇਹ ਵਾਅਦਾ ਕੀਤਾ ਗਿਆ ਕਿ ਇੱਕ ਵਾਰੀ ਸਰਕਾਰ ਸਥਾਪਿਤ ਜੀ ਹੋ ਲੈਣ ਦੇ, ਸਥਿਰ ਹੋ ਲੈਣ ਦੇ, ਫਿਰ ਬਲਵੰਤ ਸਿੰਘ ਤੈਨੂੰ ਸੀਐਮ ਬਣਾਵਾਂਗੇ। ਸੋ ਇਹਨਾਂ ਦੇ ਮੁਤਲਕ ਤਾਂ ਫਿਰ ਜਿਹੜੀ ਬੱਬਰ ਖਾਲਸਾ ਨੇ, ਭਾਈ ਸੁਖਦੇਵ ਸਿੰਘ ਬੱਬਰ ਨੇ ਸੁਨੇਹਾ ਭੇਜਿਆ ਲੌਂਗੋਵਾਲ ਨੂੰ, ਜਾ ਕੇ ਮਿਲਿਆ ਭਾਈ ਅਨੋਖ ਸਿੰਘ ਬੱਬਰ, ਤੇ ਉਹ ਜਿਹੜੀ ਗੱਲ ਕਹੀ ਸੀ ਵੀ ਇਹ ਸਾਡੀਆਂ ਲਾਸ਼ਾਂ ਉੱਤੇ ਸਮਝੌਤਾ ਕਰੋਗੇ, ਫਿਰ ਦੇਖ ਲਿਓ ਤੁਸੀਂ। ਤੇ ਲਾਸ਼ਾਂ ਤੇ ਸਮਝੌਤਾ ਇਹ ਕੀਤਾ ਵੀ ਸਾਨੂੰ ਸਰਕਾਰ ਚਾਹੀਦੀ ਹੈ। ਤੇ ਇਸ ਸਮਝੌਤੇ ਨੂੰ ਜਿਹਦੀ ਇੱਕ ਵੀ ਮੱਦ ਨਾ ਦਿੱਲੀ ਵਾਲਿਆਂ ਨੇ ਪੂਰੀ ਕਰਨੀ ਸੀ ਤੇ ਨਾ ਕੀਤੀ, ਤੇ ਪੰਜਾਬ ਦੇ ਪਾਣੀ ਲੁੱਟਣੇ ਆ ਤੇ ਉਹ ਲੁੱਟਣੇ ਹੀ ਆ, ਉਹ ਸਾਨੂੰ ਦਿਓ ਪਾਣੀ। ਤੇ ਇਹ ਵੱਡਾ ਸਿਆਣਾ ਤਰਲੋਚਨ ਸਿੰਘ ਕਹਿੰਦਾ ਜੀ ਇਹ ਬਹੁਤ ਵਧੀਆ ਸਮਝੌਤਾ ਸੀ। ਕਹਿੰਦਾ ਇਹਨਾਂ ਨੂੰ ਸਿਆਸਤ ਨਹੀਂ ਆਉਂਦੀ, ਸਿੱਖਾਂ ਨੂੰ, ਸਿੱਖ ਲੀਡਰਸ਼ਿਪ ਨੂੰ। ਅਸਾਮ ਵਾਲਿਆਂ ਨਾਲ ਰਾਜੀਵ ਗਾਂਧੀ ਨੇ ਸਮਝੌਤਾ ਕੀਤਾ ਤੇ ਪੂਰਾ ਚਾੜਿਆ, ਤੇ ਉਹਨਾਂ ਨੇ ਦੇਖੋ ਕਹਿੰਦਾ ਫਿਰ 5 ਸਾਲ ਸੱਤਾ ਮਾਣੀ, ਆਪਾਂ ਤਾਂ ਬੰਦਾ ਹੀ ਮਾਰਦਾ, ਕਹਿੰਦਾ ਜਿਹਨੇ ਸਮਝੌਤਾ ਕੀਤਾ। ਭਾਈ ਸਾਹਿਬ ਇੱਕ ਤਾਂ ਸਮਝੌਤਾ ਮਾੜਾ, ਦੂਜਾ ਜੇਕਰ ਲੌਂਗੋਵਾਲ ਮਰ ਗਿਆ ਸੀ, ਫਿਰ 26 ਜਨਵਰੀ ਨੂੰ ਬਰਨਾਲਾ ਡੀਕਦਾ ਮਰ ਗਿਆ, ਇੱਥੇ ਚੰਡੀਗੜ੍ਹ ਪੰਜਾਬ ਨੂੰ ਦੇ ਦਿੰਦਾ ਉਹ। ਉਹਦੇ ਲਈ ਕਹਿੰਦਾ ਨਹੀਂ ਕਹਿੰਦਾ ਰਾਜੀਵ ਗਾਂਧੀ ਇੰਨਾ ਮਾੜਾ ਨਹੀਂ ਸੀਗਾ। ਹੁਣ ਇਹ ਉਹਨਾਂ ਬੰਦਿਆਂ ਦੀ ਗੱਲ ਹੋ ਰਹੀ ਆ ਜਿਨ੍ਹਾਂ ਨੂੰ ਅਕਲ ਵਾਲੇ, ਸਮਝ ਵਾਲੇ ਬੰਦੇ ਕਿਹਾ ਜਾ ਰਿਹਾ। ਤੋ ਇਹੋ ਜਿਹੇ ਬੰਦੇ, ਕੋਈ ਗਿਆਨੀ ਜੈਲ ਸਿੰਘ ਨਾਲ ਚਿੰਬੜਿਆ ਹੋਇਆ, ਕੋਈ ਬੈਂਸ ਜਿਹੜਾ ਬੈਂਸ ਕਹਿੰਦੇ ਆ ਇਹਦੇ ਨਾਲ ਆ, ਬਾਦਲ ਹੋਣਾ ਨਾਲ, ਇਹ ਸਾਰੇ ਦੇ ਸਾਰੇ ਜਿਹੜੇ ਲੋਕ ਨੇ, ਇਹਨਾਂ ਦਾ ਇੱਕ ਨਕਾਤੀ ਏਜੰਡਾ ਇਹ ਆ ਕਿ ਸਿੱਖ ਸ਼ਕਤੀ ਨੂੰ, ਸਿੱਖ ਫੇਥ ਨੂੰ ਕਮਜ਼ੋਰ ਕਰਨਾ, ਦਿੱਲੀ ਨੂੰ ਮਜ਼ਬੂਤ ਕਰਨਾ। ਹਿੰਦੁਸਤਾਨ ਦੀ ਬੁੱਧੀ ਜਿਹੜੀ ਆ ਉਹ ਬੋਲਦੇ ਆ ਇਹ ਲੋਕ। ਸੋ ਇਹਨੂੰ ਇਹ ਨਹੀਂ ਦਿਖਦਾ ਕਿ ਰਾਜੀਵ ਗਾਂਧੀ ਨੇ ਅਸਾਮ ਵਾਲਿਆਂ ਨਾਲ ਤਾਂ ਸਮਝੌਤਾ ਆਪੇ ਸਿਰੇ ਚੜ੍ਹਨਾ ਸੀ, ਕਿਉਂਕਿ ਉਹ ਕਿਹੜਾ ਵੱਖਰਾ ਹੋਣਾ ਚਾਹੁੰਦੇ ਸੀ। ਸਿੱਖ ਕੌਮ ਜਿਹੜੀ ਆ 1984 ਤੋਂ ਬਾਅਦ ਇਸ ਗੱਲ ਤੇ ਆ ਗਈ ਸੀ ਕਿ ਹੁਣ ਲੜਾਈ ਖਾਲਿਸਤਾਨ ਲਈ। ਉਹ ਤਰਲੋਚਨ ਸਿੰਘ ਜੀ ਕਹਿੰਦੇ ਆ ਵੀ ਇਹ ਤਾਂ ਜੀ ਬੜੇ ਬੇਕਾਰ ਤੇ ਬੜੇ ਬੇਵਕੂਫ ਬੰਦੇ ਆ, ਐਵੇਂ ਹੀ ਕਹਿੰਦਾ ਹਿੰਦੁਸਤਾਨ ਨਾਲ, ਭਾਰਤੀ ਸਟੇਟ ਨਾਲ ਲੜ ਕੇ ਪਹਿਲਾਂ ਜੁੱਤੀਆਂ ਖਾਧੀਆਂ ਤੇ ਹੁਣ ਵੀ ਇਹ ਉਸੇ ਰਾਹ ਤੁਰੇ ਹੋਏ ਨੇ। ਮੈਂ ਇਹ ਇਸ ਕਰਕੇ ਗੱਲ ਅੱਜ ਕਰ ਰਿਹਾ ਕਿ ਸਾਡੇ ਭਾਈਚਾਰੇ ਨੂੰ ਪਤਾ ਹੋਣਾ ਚਾਹੀਦਾ, ਜੇਕਰ ਇਹੋ ਜਿਹੇ ਲੋਕ ਸਾਡੇ ਸਿਆਸੀ ਲੀਡਰਾਂ ਦੇ, ਸਾਡੇ ਲੋਕਾਂ ਦੀ ਰਾਏ ਬਣਾਉਣ ਦੇ ਵਿੱਚ ਲੱਗੇ ਹੋਏ ਨੇ। ਸ਼ੁਕਰ ਕਰੋ ਕਿ ਇਸ ਪ੍ਰੋਗਰਾਮ ਦੇ ਵਿੱਚ ਸਰਦਾਰ ਜਗਤਾਰ ਸਿੰਘ ਸੀ, ਉਹਨੇ ਨਾਲ ਦੀ ਨਾਲ ਇਹਨਾਂ ਸਾਰੀਆਂ ਗੱਲਾਂ ਦੇ ਉੱਤੇ ਪਰੋਲਾ ਫੇਰਿਆ। ਉਹਨੇ ਦੱਸਿਆ ਕਿ ਤੁਸੀਂ ਗਲਤ ਕਹਿ ਰਹੇ ਹੋ, ਇਹ ਜਿਹੜਾ ਸਮਝੌਤਾ ਉਹਦੇ ਚ ਆਹ ਨੁਕਸ ਸੀ। ਅੱਛਾ, ਜਿਹੜੀ ਮੀਟਿੰਗ ਬਾਦਲ, ਟੌੜੇ, ਚੰਦੂ ਮਾਜਰੇ ਤੇ ਹੋਰਾਂ ਦੇ ਨਾਲ, ਜਥੇਦਾਰ ਟੌੜਾ ਤੇ ਹੋਰ ਲੀਡਰਾਂ ਦੇ ਨਾਲ ਇੱਕ ਮੀਟਿੰਗ ਚੰਡੀਗੜ੍ਹ 'ਚ ਹੋਈ, ਜਦੋਂ ਇਹ ਉਹਨਾਂ ਨੇ ਕਿਹਾ ਵੀ ਆਪਾਂ ਨੂੰ ਨਹੀਂ ਜਾਣਾ ਚਾਹੀਦਾ, ਉਦੋਂ ਲੌਂਗੋਵਾਲ ਉਹ ਲਿਸਟ ਚੱਕੀ ਫਿਰੇ ਜਿਹੜਾ ਬਾਅਦ 'ਚ ਸਮਝੌਤਾ ਬਣਿਆ, ਤੇ ਉਹ ਕੱਲੀ ਗੱਲ ਦੇ ਉੱਤੇ ਕਾਟੀ ਲੀਡਰਸ਼ਿਪ ਨੇ ਉਦੋਂ ਹੀ ਲਾਤੀ ਸੀ। ਜਿਹੜੀ ਗੱਲ ਦੇ ਉੱਤੇ ਸਾਰੀ ਸਮਝੌਤੇ ਦੀ ਕੱਲੀ ਲਾਈਨ ਦੇ ਉੱਤੇ ਇਹ ਪਹਿਲਾਂ ਹੀ ਕਾਟੀਆਂ ਲਾਈ ਫਿਰਦੇ ਆ, ਉਹ ਉੱਥੇ ਮੰਨ ਕੇ ਆਉਂਦਾ ਲੌਂਗੋਵਾਲ। ਤੇ ਤਰਲੋਚਨ ਸਿੰਘ ਕਹਿੰਦਾ ਜੀ ਉਹ ਸਿਆਣਾ ਹੀ ਬੜਾ ਸੀ। ਬਾਕੀ ਜਿਹੜੇ ਸਾਡੇ ਵਰਗੇ ਆ ਉਹ ਤਾਂ ਬੜੀ ਦੂਰ ਦੀ ਗੱਲ ਆ। ਜੇਕਰ ਉਸ ਸਮਝੌਤੇ ਦੀਆਂ ਮੱਦਾਂ ਨਾਲ ਬੈਠਣ ਤੋਂ ਪਹਿਲਾਂ, ਰਾਜੀਵ ਗਾਂਧੀ ਨਾਲ ਬੈਠਣ ਤੋਂ ਪਹਿਲਾਂ ਲੌਂਗੋਵਾਲ ਦੇ
ਨਾਲ ਰਾਜੀਵ ਦੀ ਮੀਟਿੰਗ ਤੋਂ ਪਹਿਲਾਂ ਬਾਦਲ ਤੇ ਟੌੜੇ ਸਮੇਤ ਸਾਰੇ ਸਿੱਖ ਲੀਡਰ ਜਿਹੜੇ ਆ ਖਿਲਾਫ ਨੇ, ਤੇ ਫੇਰ ਵੀ ਕਹਿਣਾ ਜੀ ਉਹਦੀਆਂ ਗੱਲਾਂ ਬਿਲਕੁਲ ਠੀਕ ਸੀਗੀਆਂ, ਇਹ ਬੇਈਮਾਨੀ ਨਹੀਂ ਤਾਂ ਹੋਰ ਕੀ ਹੈ। ਇਹਦੇ ਨਾਲ ਤਾਂ ਅਸੀਂ ਚੰਗੇ ਆ ਜਿਹੜੇ ਐਡੇ ਮਤਲਬ ਕਮਲ ਨਹੀਂ ਕੁੱਟਦੇ। ਸੋ ਜਿਹੜਾ ਰਾਜੀਵ ਲੌਂਗੋਵਾਲ ਸਮਝੌਤੇ ਦੀ ਅੱਜ ਵੀ ਵਕਾਲਤ ਕਰਦਾ ਹੈ, ਇਹ ਗੱਲ ਸਰਦਾਰ ਰਾਜਦੇਵ ਸਿੰਘ ਖਾਲਸਾ ਜਿਹੜਾ ਕਈ ਕਾਰਨਾਂ ਕਰਕੇ ਵਿਵਾਦਤ ਵੀ ਰਹਿੰਦਾ, ਪਰ ਉਹਨੇ ਅੱਜ ਇੱਕ ਚੈਨਲ ਤੇ ਪੂਰਾ ਡਟ ਕੇ ਸਟੈਂਡ ਲਿਆ ਕਿ ਮੈਂ ਇਸ ਨਵੇਂ ਅਕਾਲੀ ਦਲ ਦਾ ਸੀਨੀਅਰ ਆਗੂ ਹਾਂ ਤੇ ਮੈਨੂੰ ਇਹਨਾਂ ਨੇ ਪੁੱਛਿਆ ਹੀ ਨਹੀਂ ਹੈਗਾ ਕਿ ਅਸੀਂ ਸੰਗਰੂਰ ਜ਼ਿਲ੍ਹੇ 'ਚ ਤੇਰੇ ਇਲਾਕੇ ਦੇ ਵਿੱਚ ਲੌਂਗੋਵਾਲ ਦਾ ਦਿਨ ਮਨਾਉਣਾ, ਤੇ ਮੈਂ ਤਾਂ ਲੌਂਗੋਵਾਲ ਨੂੰ ਸੋਧਾ ਲਾਉਣ ਵਾਲੇ ਸਿੰਘਾਂ ਦਾ ਵਕੀਲ ਰਿਹਾ, ਤੇ ਉੱਥੇ ਚਲੋ ਦਿਨ ਮਨਾਉਣਾ ਹੀ ਆ ਤਾਂ ਪਹਿਲੋਂ ਗੱਲ ਤਾਂ ਬਹਿ ਕੇ ਕਰੋ। ਇਹ ਕੀ ਹੋਇਆ 4-5 ਜਾਣਿਆਂ ਨੇ ਤੁਸੀਂ ਬਹਿ ਕੇ ਕਹਿਤਾ ਜੀ ਆਪਾਂ ਦਿਨ ਮਨਾਉਣਾ। ਸੋ ਜਿਹੜਾ ਇਸ ਨਵੇਂ ਅਕਾਲੀ ਦਲ ਦੇ ਸ਼ੁਰੂ ਵਿੱਚ ਹੀ ਇਹ ਖਿਲਾਰੇ ਪੈ ਰਹੇ ਨੇ, ਇਹ ਇਹਨਾਂ ਨੂੰ ਲੈ ਕੇ ਬਹਿ ਜਾਣਗੇ। ਗੱਲ ਇਹ ਹੈ, ਸੰਤ ਭਿੰਡਰਾਂ ਵਾਲਿਆਂ ਦੀ ਵਿਰਾਸਤ ਆ ਜਿਹੜੀ, ਉਹ ਬਿਲਕੁਲ ਹੋਰ ਕਹਾਣੀ। ਪਰ ਅੱਜ ਜ਼ਮਾਨਾ ਬਦਲ ਚੁੱਕਿਆ ਜੀ। ਅੱਜ ਤਾਂ ਸੰਤ ਭਿੰਡਰਾਂ ਵਾਲਿਆਂ ਦੇ ਵਾਰਸ ਕਹਾਉਣ ਵਾਲੇ ਲੋਕ ਲੌਂਗੋਵਾਲ ਦੀਆਂ ਬਰਸੀਆਂ, ਮਤਲਬ ਭਾਈ ਅਮਰੀਕ ਸਿੰਘ ਦੀ ਧੀ ਦੀ ਫੋਟੋ ਲੌਂਗੋਵਾਲ ਦੇ ਬਰਸੀ ਦੇ ਸਮਾਗਮ ਉੱਤੇ ਦੇਖ ਕੇ ਕੀ ਇਹਦੇ ਤੇ ਟਿੱਪਣੀ ਕਰੀਏ ਜੀ। ਅੱਜ ਖਾੜਕੂ ਲਹਿਰ ਦੇ ਜਾਣ ਤੋਂ ਬਾਅਦ ਜਿਹੜੇ ਲੋਕ ਉਹਨਾਂ ਸਮਿਆਂ ਦੇ ਵਿੱਚ ਇਰਰੈਲੇਵੈਂਟ ਸੀ, ਜਿਨ੍ਹਾਂ ਦੀ ਕੋਈ ਸੁਣਵਾਈ ਨਹੀਂ ਸੀ, ਜਿਨ੍ਹਾਂ ਦੀ ਕੋਈ ਚੱਲਦੀ ਨਹੀਂ ਸੀ, ਅੱਜ ਉਹ ਜਿਹੜੇ ਬਾਗਾਂ ਦੇ ਗਾਲੜ ਪਟਵਾਰੀ, ਅੱਜ ਉਹ ਲੋਕ ਚੌਧਰੀ ਬਣੇ ਫਿਰਦੇ। ਅੱਜ ਉਹ ਲੋਕ ਕਹਿੰਦੇ ਆ ਕਿ ਜੀ ਅਸੀਂ ਬੜੇ ਸਿਆਣੇ ਆ ਤੇ ਸਿੱਖ ਬੜੇ ਕਮਲੇ। ਹਾਂ ਜੀ, ਸਿੱਖ ਤਾਂ ਬੜੇ ਕਮਲੇ ਆ। ਤੇਰੀ ਕਾਰ ਦੇ ਉੱਤੇ ਤਰਲੋਚਨ ਸਿਆਂ ਜਦੋਂ ਬਾਹਰੋਂ ਆਇਆ ਹੈ, ਉਹਦੇ ਨਾਲ ਯਾਨੀ ਜੈਲ ਸਿੰਘ ਦੇ ਨਾਲ ਇੰਦਰਾ ਦੇ ਮਰਡਰ ਤੋਂ ਬਾਅਦ, ਸੋਧੇ ਤੋਂ ਬਾਅਦ ਰੋੜੇ ਮਾਰੇ, ਪੱਥਰ ਮਾਰੇ, ਆਪ ਦੱਸਦਾ ਇਹ, ਤੇ ਤੇਰੀ ਅਣਖ ਨਹੀਂ ਜਾਗੀ, ਤੇਰੀ ਜੁਰਤ ਤੈਨੂੰ ਨਹੀਂ ਆਇਆ ਅਜੇ ਤੱਕ ਵੀ ਇਹ ਤਾਂ ਮੇਰੇ ਗਲ 'ਚ ਵੀ ਟਾਇਰ ਪੈ ਸਕਦਾ ਸੀ। ਨਾ ਤੇਰੇ ਆਇਆ, ਨਾ ਡਾਕਟਰ ਮਨਮੋਹਨ ਸਿੰਘ ਦੀ ਅਣਖ ਜਾਗੀ ਬਈ ਮੇਰੀ ਤਾਂ ਧੀਆਂ ਨੂੰ ਰੇਪ ਕਰ ਦੇਣਾ ਸੀ, ਇੱਥੇ ਮੇਰੇ ਸਕੇ ਸਾਲੇ ਨੂੰ ਕਲਕੱਤੇ 'ਚ ਵੱਢਤਾ ਕਾਂਗਰਸੀਆਂ ਨੇ। ਇਵੇਂ ਹੋਰ ਬੜੇ ਆ ਜਿਨ੍ਹਾਂ ਦੀ ਜ਼ਮੀਰ ਨਹੀਂ ਜਾਗੀ। ਭਾਈ ਇੱਥੇ ਪੰਜਾਬ ਦੇ ਪਿੰਡਾਂ 'ਚ ਮੋੜਾਂ ਤੇ ਹੱਟੀਆਂ ਭੱਠੀਆਂ ਤੇ ਜਦੋਂ ਇਹ ਗੱਲ ਸੁਣੀ ਤਾਂ ਲੋਕਾਂ ਦਾ ਮਰਨ ਹੋ ਗਿਆ। ਲੋਕ ਗਏ ਦਿੱਲੀ ਜਾ ਕੇ ਬਦਲੇ ਲੈ, ਕੌਮ ਦੀ ਲੜਾਈ ਲੜੀ। ਸੋ ਜਿਹੜਾ ਇੱਥੇ ਖਾੜਕੂ ਲਹਿਰ ਤੋਂ ਬਾਅਦ ਹੁਣ ਇੱਕ ਮਾਹੌਲ ਨਵੇਂ ਸਿਰਿਓਂ ਇੱਕ ਨੈਰੇਟਿਵ ਚੱਲ ਰਿਹਾ ਕਿ ਉਹ ਵੀ ਗਲਤ, ਆ ਵੀ ਗਲਤ, ਆ ਵੀ ਗਲਤ ਹੋਇਆ ਫੈਸਲਾ, ਆ ਵੀ ਗਲਤ ਹੋਇਆ। ਜਾਣੀ ਕਿ ਰਾਜੀਵ ਲੌਂਗੋਵਾਲ ਸਮਝੌਤਾ ਠੀਕ ਸੀ, ਉਹਦਾ ਵਿਰੋਧ ਕਰਨਾ ਇਹ ਕਹਿੰਦੇ ਜੀ ਗਲਤ। ਮਤਲਬ ਕਿ ਜਿਨ੍ਹਾਂ ਨੇ ਉਹਨੂੰ ਸੋਧਾ ਲਾਇਆ, ਜਿਹੜੇ ਅੱਜ ਤੱਕ ਹੀਰੋ ਕਹੇ, ਆ ਖੁਦ ਪ੍ਰਕਾਸ਼ ਸਿੰਘ ਬਾਦਲ 8-9 ਸਾਲ ਲੌਂਗੋਵਾਲ ਦੀ ਬਰਸੀ ਤੇ ਨਹੀਂ ਗਿਆ, ਕਹਿੰਦਾ ਸੀ ਉਹਨੇ ਮਾੜਾ ਕੀਤਾ। ਅੱਜ ਉੱਥੇ ਤੁਰੇ ਫਿਰਦੇ ਆ। ਮੈਨੂੰ ਇਹ ਡਰ ਵਾ ਕਿ ਹੁਣ ਕੋਈ ਇਹੋ ਜਿਹੀ ਕਿਤਾਬ ਵੀ ਆ ਸਕਦੀ ਆ, ਦਿਖਾ ਲੈਣਗੇ ਅਗਲੇ, ਕਿਉਂਕਿ ਅੱਜ ਕੱਲ੍ਹ ਜ਼ਮਾਨਾ ਇਹੋ ਜਿਹਾ, ਜਿਹਦੇ ਵਿੱਚ ਬੜੇ ਤੱਥਾਂ ਨਾਲ, ਦਲੀਲ ਨਾਲ ਇਹ ਸਾਬਤ ਕੀਤਾ ਜਾਊਗਾ ਕਿ ਲੌਂਗੋਵਾਲ ਬੜਾ ਸੱਚਾ ਸੁੱਚਾ ਤੇ ਨੇਕ ਇਨਸਾਨ ਸੀ, ਸਮਝੌਤਾ ਬੜਾ ਵਧੀਆ ਸੀ, ਸਿੱਖ ਜਿਹੜੇ ਆ ਐਵੇਂ ਉਹਨੂੰ ਮਾਰ ਕੇ ਗਲਤ ਕੰਮ ਕਰ ਲਿਆ। ਸੋ ਇਹੋ ਜਿਹੇ ਮਾਹੌਲ ਦੇ ਵਿੱਚ ਜਦੋਂ ਪਹਿਲਾਂ ਵੀ ਕਈਆਂ ਬਾਰੇ ਇਹ ਚੱਲ ਰਿਹਾ, ਕਿਸੇ ਬਾਰੇ ਕੋਈ ਪੌਡਕਾਸਟ ਆ ਜਾਂਦਾ, ਕਿਸੇ ਬਾਰੇ ਕੋਈ ਲਿਖਤ ਆ ਜਾਂਦੀ ਆ, ਜਿਹੜੇ ਕੰਮਾਂ ਦੇ ਉੱਤੇ ਪੂਰੀ ਸਿੱਖ ਸੰਘਰਸ਼ ਮੌਕੇ ਕੌਮ ਦੀ ਇਕਜੁੱਟਤਾ ਤੇ ਇੱਕ ਮੁੱਠਤਾ ਰਹੀ ਆ ਖਾੜਕੂਵਾਦ ਮੌਕੇ, ਕਿ ਬਿਲਕੁਲ ਠੀਕ ਕੀਤਾ। ਅੱਜ ਕਹਿੰਦੇ ਆ ਜੀ ਉਹ ਕੰਮ ਗਲਤ ਸੀ, ਜਿਹਨੂੰ ਮਾਰਿਆ ਉਹ ਬਿਲਕੁਲ ਬੇਦੋਸ਼ਾ ਮਾਰ। ਸੋ ਜਿਵੇਂ ਹੋਰ ਕਈਆਂ ਬਾਰੇ ਇਹੋ ਜਿਹਾ ਕੁਝ ਆਪਾਂ ਦੇਖਿਆ, ਪੜ੍ਹਿਆ, ਮੈਨੂੰ ਡਰ ਵਾ ਕਿ ਹੁਣ ਲੌਂਗੋਵਾਲ ਨੂੰ ਮਹਾਨਾਇਕ ਦਰਸਾਉਣ ਵਾਲੀ ਕਿਤਾਬ ਵੀ ਆਈ ਲਓ, ਮਿਲ ਹੀ ਜਾਂਦੇ ਹੁੰਦੇ ਆ ਬੰਦੇ। ਜਦੋਂ ਕੋਈ ਪਹਿਲਾਂ ਹੀ ਮਿੱਥ ਕੇ ਬੈਠਾ ਹੋਵੇ ਵੀ ਲੌਂਗੋਵਾਲ ਨੂੰ ਸੱਚਾ ਦਿਖਾਉਣਾ, ਫਿਰ ਉਹ ਦੂਜੇ ਪੱਖ ਦੀਆਂ ਦਲੀਲਾਂ, ਉਹਨੇ ਮਿਲਣਾ ਹੀ ਨਹੀਂ ਕਿਸੇ ਨੂੰ, ਉਹਨੇ ਦੂਜੀ ਧਿਰ ਦੀ ਗੱਲ ਸੁਣਨੀ ਹੋਈ ਨਹੀਂ। ਸੋ ਸਾਡੇ ਬੈਠਿਆਂ ਸਾਡੇ ਸਾਹਮਣੇ ਸਿੱਖ ਸੰਘਰਸ਼ ਦੀਆਂ ਜੜ੍ਹਾਂ 'ਚ ਆਰੀ ਪਾਉਣ ਵਾਲੇ ਬੰਦੇ ਐਕਟਿਵ ਹੋਏ ਫਿਰਦੇ ਆ। ਸਭ ਤੋਂ ਅਫਸੋਸ ਵਾਲੀ ਗੱਲ ਇਹ
ਕਿ ਸਿੱਖ ਸੰਘਰਸ਼ ਨਾਲ ਸੰਬੰਧਿਤ ਜਿਨ੍ਹਾਂ ਪਰਿਵਾਰਾਂ ਦਾ, ਜਿਨ੍ਹਾਂ ਸ਼ਖਸੀਅਤਾਂ ਦਾ ਸਤਿਕਾਰ ਹੈ, ਉਹਨਾਂ ਦੇ ਪਰਿਵਾਰਾਂ ਵਿੱਚੋਂ ਜਦੋਂ ਇਸ ਪਾਸੇ ਜਾ ਕੇ ਖੜਦੇ, ਮੈਂ ਤਾਂ ਬੜੀ ਵਾਰ ਆਲੋਚਨਾ ਕੀਤੀ ਆ ਉਹਦੀ ਰਾਜਦੇਵ ਸਿੰਘ ਖਾਲਸਾ ਦੀ, ਤੇ ਉਹਨੇ ਇਹ ਜ਼ਰੂਰ ਕਿਹਾ ਵੀ ਠੀਕ ਆ, ਗੋਬਿੰਦ ਸਿੰਘ ਲੌਂਗੋਵਾਲ ਦਾ ਬਣਦਾ, ਕਿਉਂਕਿ ਉਹ ਲੌਂਗੋਵਾਲ ਦਾ, ਹਰਚੰਦ ਸਿੰਘ ਲੌਂਗੋਵਾਲ ਦਾ ਵਾਰਸ ਹੈ, ਪਰ ਬਾਕੀ ਸਾਡਾ ਤਾਂ ਕੁਝ ਨਹੀਂ ਬਣਦਾ ਹੈਗਾ। ਕੀ ਅਸੀਂ ਰਾਜੀਵ ਲੌਂਗੋਵਾਲ ਸਮਝੌਤੇ ਨੂੰ ਠੀਕ ਮੰਨਦੇ? ਸੋ ਜਿਹੜਾ ਇਹ ਮਾਹੌਲ ਬਣ ਰਿਹਾ, ਇਹਦੇ ਵਿੱਚ ਹਕੀਕਤ ਇਹ ਆ ਕਿ ਸਾਡੇ ਦਰਿਆਈ ਪਾਣੀ ਲੁੱਟੇ ਜਾਣ ਦੀ ਜਿਹੜੀ, ਕਿਉਂਕਿ ਰਾਜੀਵ ਲੌਂਗੋਵਾਲ ਸਮਝੌਤਾ ਪੰਜਾਬ ਦੇ ਪਾਣੀ ਲੁੱਟੇ ਜਾਣ ਦੀ ਗਰੰਟੀ ਕਰਦਾ ਹੈ, ਕਿ ਜੇ ਨਵੇਂ ਅਕਾਲੀ ਦਲ ਦਾ ਇਹੀ ਏਜੰਡਾ ਹੈ, ਤੇ ਫਿਰ ਜਿਹੜਾ ਪਹਿਲੋਂ ਵਾਲਾ, ਉਹ ਤਾਂ ਜਦੋਂ ਪਿੱਛੇ ਜੇ ਚਟਾਲਾ ਇੱਕ ਦਿਨ ਉੱਥੇ ਲੱਗਿਆ ਸੀ ਹਰਿਆਣੇ 'ਚ ਇਲੈਕਸ਼ਨਾਂ ਮੌਕੇ ਕਿ ਅਸੀਂ ਪੰਜਾਬ ਦੇ ਵਿੱਚੋਂ ਪਾਣੀ ਲੈ ਕੇ ਆਵਾਂਗੇ, ਤੇ ਉੱਥੇ ਆ ਬੈਠਾ ਸੀ ਸੁਖਬੀਰ ਬਾਦਲ, ਲੋਕਾਂ ਨੇ ਪੁੱਛਿਆ ਵੀ ਸੀ, ਮੀਡੀਆ 'ਚ ਚਰਚਾ ਵੀ ਛਿੜੀ ਸੀ ਕਿ ਇੱਕ ਪਾਸੇ ਤੁਸੀਂ ਪੰਜਾਬ 'ਚ ਕਹਿੰਦੇ ਹੋ ਵੀ ਇੱਕ ਬੂੰਦ ਨਹੀਂ ਜਾਣ ਦਿਆਂਗੇ। ਸੋ ਜਿਹੜੇ ਪੰਜਾਬ ਦੇ ਸਾਰੇ ਸਿਆਸੀ ਭਲਵਾਨ ਨੇ, ਇਹ ਪੰਜਾਬ ਨੂੰ ਬੰਜਰ ਬਣਾਉਣ ਵਾਲੇ ਉਸ ਪ੍ਰੋਜੈਕਟ ਦਾ ਹਿੱਸਾ ਬਣੀ ਜਾਂਦੇ ਨੇ, ਤੇ ਪੰਜਾਬ ਦੇ ਪਾਣੀ ਕੌਣ ਬਚਾਊ? ਮੇਰੇ ਕਰੀਬੀ ਸਾਥੀ ਜਿਹੜੇ ਇਸ ਮੌਕੇ 3 ਉਮਰ ਕੈਦਾਂ ਭੁਗਤ ਰਹੇ ਨੇ, ਉਹਨਾਂ ਨੇ ਇੱਕ ਵਾਰੀ ਇਹ ਗੱਲ ਇੱਥੇ ਬੈਠਿਆਂ ਨੇ ਕੀਤੀ ਵੀ ਜੇ ਪਾਣੀ ਭਾਜੀ ਫੇਰ ਵੀ ਚਲੇ ਗਿਆ, ਤਾਂ ਗੱਲ ਉੱਥੇ ਇਹ ਨਿਕਲੀ ਸੀ ਵੀ ਫੇਰ ਆਪਾਂ ਨੂੰ ਬੰਗਾ ਪਾ ਕੇ, ਚੂੜੀਆਂ ਪਾ ਕੇ ਨਾ ਜਨਾਨੀਆਂ ਵਾਲੇ ਲੀੜੇ ਪਾ ਲੈਣੇ ਚਾਹੀਦੇ ਆ, ਜੇ ਪਾਣੀ ਫੇਰ ਵੀ ਨਹੀਂ ਬਚਾ ਸਕਦੇ। ਇੱਕ ਪਾਸੇ ਉਹ ਕਮਲੇ, ਜਿਨ੍ਹਾਂ ਨੂੰ ਇਹ ਕਹਿੰਦੇ ਆ ਜੀ ਕਮਲੇ ਆ, ਜਿਹੜੇ ਸਿਰਾਂ ਤੇ ਖੱਫਣ ਬੰਨੀ ਫਿਰਦੇ ਆ ਕਿ ਪੰਜਾਬ ਦੇ ਪਾਣੀ ਬਚਾਉਣੇ। ਦੂਜੇ ਪਾਸੇ ਆ ਸਿਆਣੇ ਆ ਜਿਹੜੇ ਕਹਿੰਦੇ ਐਵੇਂ ਹੀ ਮੋਰਚਾ ਲਾ ਲਿਆ ਜੀ, ਐਵੇਂ ਹੀ ਲੜੀ ਮਰੀ ਜਾਂਦੇ ਆ। ਅਗਲੇ ਤਾਂ ਕਹਿੰਦੇ ਆ ਵੀ ਹਰਿਆਣੇ, ਹਿਮਾਚਲ, ਰਾਜਸਥਾਨ ਨੂੰ ਪਾਣੀ ਨਾਲ ਰਜਾਉਣਾ ਵੀ ਆ ਤੇ ਤੁਹਾਨੂੰ ਮਾਰਨਾ ਵੀ ਆ। ਅੱਜ ਨਹੀਂ ਕੋਈ ਹੋਰ ਸੂਬਾ ਪੰਜਾਬ ਦੇ ਪਾਣੀ ਮੰਗਦਾ, ਅੱਜ ਇਕੱਲੇ ਪੰਜਾਬ ਨੂੰ ਭੁਗਤਣਾ ਪੈ ਰਿਹਾ। ਖੈਰ, ਸਾਨੂੰ ਯਕੀਨ ਆ ਕਿ ਇੱਕ ਦਿਨ ਆਊਗਾ ਜਦੋਂ ਖਾਲਸਾ ਜੀ ਕੇ ਬੋਲਬਾਲੇ ਹੋਣਗੇ ਤੇ ਖਾਲਿਸਤਾਨ ਦੇ ਝੰਡੇ ਝੂਲਣਗੇ। ਉਸ ਦਿਨ ਦੀ ਉਡੀਕ ਵਿੱਚ ਤੇ ਆਸ ਵਿੱਚ ਫਤਿਹ ਅਰਜ ਕਰਦਾ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।